ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ, ਉਹਨਾਂ ਦੀ ਤਹਿ ਤੱਕ ਜਾ ਕੇ ਚੀਰ-ਫਾੜ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕਰਾਂਗੇ ਕੋਸ਼ਿਸ਼। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਪਾਂਸਰਸ ਦਾ ਧੰਨਵਾਦ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਇੰਸ਼ੋਰੈਂਸ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਜਾਂ ਇੰਸ਼ੋਰੈਂਸ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ। ਜੇਕਰ ਤੁਹਾਨੂੰ ਇਮੀਗ੍ਰੇਸ਼ਨ ਸੰਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਜੇ ਟਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਤਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ, ਵੁੱਡਲੈਂਡ, GN ਲਿਊਬ ਐਂਡ ਟਰੱਕ ਵਾਸ਼ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਆਇਲ ਚੇਂਜ ਕਰਾਉਣਾ ਹੋਵੇ, 에ਅਰ ਬ੍ਰੇਕਸ ਦਾ ਕੰਮ ਹੋਵੇ ਜਾਂ ਫਿਰ ਨਵੇਂ ਪੁਰਾਣੇ ਟਾਇਰ ਖਰੀਦਣੇ ਹੋਣ। ਸੈਂਟਾਨੇਲਾ ਚ ਲੋਕੇਸ਼ਨ ਹੈ। ਨੀਮਾ ਸਹੂਤਾ ਹੋਣਾ ਨਾਲ ਤੁਸੀਂ ਸੰਪਰਕ ਕਰਨਾ ਹੈ ਤਾਂ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਸੋ ਸਾਡੇ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਹੈ। ਜੇਕਰ ਤੁਸੀਂ ਵੀ ਪ੍ਰੋਗਰਾਮਾਂ ਨੂੰ ਕਰਨਾ ਚਾਹੁੰਦੇ ਹੋ ਤਾਂ ਸਪਾਂਸਰ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਕਰਦੇ ਹਾਂ ਜੀ ਰੁੱਖ ਇੱਕ ਇੱਕ ਕਰਕੇ ਖਬਰਾਂ ਦਾ। ਤੇ ਅੱਜ ਸੀਚੇਵਾਲ ਸਾਹਿਬ ਦੇ ਨਾਮ ਤੇ ਜਿਹੜੀ ਵਿਧਾਨ ਸਭਾ ਦੇ ਵਿੱਚ ਜੱਗ ਛਿੜੀ, ਉਹ ਬੜਾ ਵਿਸ਼ਾਲ ਰੂਪ, ਵਿਕਰਾਲ ਰੂਪ ਧਾਰਨ ਕਰ ਗਈ। ਤੇ ਸਭ ਤੋਂ ਪਹਿਲਾਂ ਮਿੰਟੂ ਜੀ ਪਾਇਓ ਇਸ ਗੱਲ ਤੇ ਚਾਨਣਾ ਕਿ ਇਹ ਗੱਲ ਸ਼ੁਰੂ ਕਿੱਥੋਂ ਹੋਈ ਤੇ ਕੀ ਇਹ ਗੱਲ ਨਿਬੜ ਗਈ ਹੈ ਜਾਂ ਫਿਰ ਨਹੀਂ ਨਿਬੜੀ ਹਾਲੇ? ਦੇਖੋ, ਇਹ ਇੱਕ ਐਸੀ ਬਹਿਸ ਹੋ ਗਈ ਮੇਰੇ ਖਿਆਲ ਦੇ ਨਾਲ ਜੋ ਬੇਲੋੜੀ ਸੀਗੀ। ਇਹਦੇ ਤੇ ਕੋਈ ਜ਼ਿਆਦਾ ਕੰਮ ਖਰਾਬ ਨਹੀਂ ਸੀ ਹੋਣਾ ਚਾਹੀਦਾ। ਦਰਅਸਲ ਕੀ ਹੈ ਕਿ ਕੱਲ ਬਾਜਵਾ ਸਾਹਿਬ ਨੇ ਮਤਲਬ ਕਿ ਸੀਚੇਵਾਲ ਮਾਡਲ ਦੇ ਸੰਬੰਧ ਵਿੱਚ ਟਿੱਪਣੀ ਕਰਦਿਆਂ ਸੀਚੇਵਾਲ ਤੇ ਕੁਝ ਗੱਲਾਂ ਕੀਤੀਆਂ ਸਨ, ਬਲਵੀਰ ਸਿੰਘ ਸੀਚੇਵਾਲ ਹੋਰਾਂ ਦੇ। ਅੱਜ ਮੈਂ ਕਹੂੰਗਾ ਕਿ ਬਹੁਤ ਪਲੈਨਿੰਗ ਦੇ ਨਾਲ, ਬਹੁਤ ਯੋਜਨਾਬੱਧ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਫਿਰ ਚੁੱਕਿਆ ਵੀ ਐਸਾ ਕਿ ਭੁਚਾਲ ਲਿਆ ਦਿੱਤਾ। ਤੁਹਾਨੂੰ ਪਤਾ ਹੈ ਇਹ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੂੰ ਭੰਬੱਕੜ ਕਹਿੰਦੇ ਆ, ਮੈਂ ਕਹਿੰਦਾ ਕਿ ਭੰਬੱਕੜ ਨਹੀਂ, ਭੁੰਡਾ ਵਰਗੇ ਆ। ਜਦੋਂ ਮਗਰ ਲੱਗ ਜਾਂਦੇ ਆ ਇਹ ਬਹੁਤ ਬੁਰੀ ਕਰਦੇ ਆ। ਅਸੀਂ ਤੇ ਇਹਨਾਂ ਦੀ ਟਰਾਲਿੰਗ ਚੱਲਦੇ ਰਹਿੰਦੇ ਆ। ਤਾਂ ਇਹ ਬੰਦੇ ਨੂੰ ਝਟਕੇ ਬੜੇ ਤਕੜੇ ਦਿੰਦੇ ਜੀ। ਤਾਂ ਖੈਰ ਗੱਲ ਇਹ ਆ ਕਿ ਭਈ ਹੁਣ ਇਹਨਾਂ ਨੇ ਜਦੋਂ ਇਹ ਮੁੱਦਾ ਫੜ ਲਿਆ ਤੇ ਅੱਜ ਜਦੋਂ ਸਦਨ ਦੇ ਵਿੱਚ ਬਾਜਵਾ ਸਾਹਿਬ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਜਾਂ ਤੇ ਮਾਫੀ ਮੰਗੋ ਜਾਂ ਤੁਹਾਡੀ ਹਾਜ਼ਰੀ ਜਿਹੜੀ ਆ, ਬੀਬੀ ਇੰਦਰਜੀਤ ਕੌਰ ਹੈ ਜਿਹੜੇ MLA ਨਕੋਦਰ ਤੋਂ, ਉਹਨਾਂ ਨੇ ਇਹਨਾਂ ਦੀ ਹਾਜ਼ਰੀ ਤੇ ਸਵਾਲ ਕੀਤਾ ਤਾਂ ਜੋ ਕੁਲਤਾਰ ਸਿੰਘ ਸੰਧਵਾ ਸਨਮਾਨਯੋਗ ਸਪੀਕਰ, ਉਹਨਾਂ ਨੇ ਆਖਿਆ ਕਿ ਤੁਸੀਂ ਹਾਜ਼ਰੀ ਬਾਰੇ ਨਹੀਂ ਕੋਈ ਗੱਲ ਕਰ ਸਕਦੇ, ਦੂਜੀ ਗੱਲ ਕਰਨੀ ਹੈ ਤੇ ਕਰੋ। ਤਾਂ ਫਿਰ ਜਦੋਂ ਬਾਜਵਾ ਸਾਹਿਬ ਬੋਲ ਰਹੇ ਸਨ ਤਾਂ ਇਸ ਦਰਮਿਆਨ ਫਿਰ ਬੀਬੀ ਬੋਲੀ ਤੇ ਉਹਨਾਂ ਆਖਿਆ ਬਹਿ ਜਾ ਬੀਬੀ ਬਹਿ ਜਾ, ਤੇਰੇ ਆਖਿਆ ਮੈਂ ਮਾਫੀ ਨਹੀਂ ਮੰਗਣ ਲੱਗਾ। ਤਾਂ ਇਸ ਤੋਂ ਬਾਅਦ ਫਿਰ ਵਾਰੀ ਸੀਗੀ ਅਜਮਾਨ ਸਾਹਿਬ ਦੀ। ਕੱਢਤੇ ਗੁੱਬ ਗੁਬਾਰ। ਸਾਡੇ ਕੋਲ ਪਜਾਮੀਆਂ ਹੈ ਨਹੀਂ ਤੁਹਾਡੇ ਵਰਗੀਆਂ, ਸਾਡੇ ਕੋਲ ਗੱਡੀਆਂ ਹੈ ਨਹੀਂ, ਪਰ ਸਾਡੇ ਕੋਲ ਬੰਦੇ ਹੈਗੇ ਤੁਹਾਡੇ ਵਰਗਿਆਂ ਦੇ ਦਿਮਾਗ ਠੀਕ ਕਰਨ ਵਾਸਤੇ। ਰੋਜ਼ ਤੁਸੀਂ CM ਬਣਨ ਦੇ ਸੁਪਨੇ ਦੇਖਦੇ ਜੇ, ਘਰ ਵਾਲੇ ਤੁਹਾਡੇ ਰੋਜ਼ ਕਹਿੰਦੇ ਆ ਕਿ ਕਦੋਂ CM ਬਣੋਗੇ। ਤੇ ਮਤਲਬ ਤੁਸੀਂ ਕਹਿੰਦੇ ਕੋਈ ਭਗਵੰਤ ਮਾਨ ਨੂੰ ਦੀਵਾਲੀ ਤੇ ਹਟਾਇਆ ਜਾ ਰਿਹਾ, ਕਦੇ ਕਹਿੰਦੇ ਕੋਈ ਹੋਲੀ ਤੇ ਹਟ ਸਕਦੇ ਆ। ਉਹ ਕਹਿੰਦੇ ਪ੍ਰਧਾਨ ਮੰਤਰੀ ਦੀ 12 ਸਾਲ ਤੋਂ ਡਿਗਰੀ ਦਾ ਨਹੀਂ ਪਤਾ ਲੱਗ ਰਿਹਾ। ਰਾਹੁਲ ਗਾਂਧੀ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ, ਉਹਨੇ ਕੀ ਕਰ ਦਿੱਤਾ। ਯਾਨੀ ਜੋ ਸੀਚੇਵਾਲ ਦੀ ਡਿਗਰੀ ਤੇ ਸਵਾਲ ਹੋਏ ਸੀ ਤਾਂ ਉਸ ਸੰਬੰਧੀ ਇਹ ਜਵਾਬ ਦੇ ਰਹੇ ਸੀਗੇ। ਪੋਲਿਊਸ਼ਨ ਕੰਟਰੋਲ ਦਾ ਮੈਂਬਰ ਕਿਉਂ ਬਣਾਇਆ? ਉਹਨਾਂ ਨੇ ਕਿਹਾ ਕਿ ਅਬਦੁਲ ਕਲਾਮ ਸੀਚੇਵਾਲ ਦੇ ਕੰਮ ਦੀ ਤਾਰੀਫ ਕਰਕੇ ਗਏ। ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮੈਂਬਰ ਬਣਾਇਆ ਗਿਆ। ਕਾਂਗਰਸ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਉਹ ਵੀ ਇਹਨਾਂ ਨੇ ਦੱਸਿਆ ਕਿ ਮੇਰੇ ਕੋਲ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ। ਤੇ ਪ੍ਰਗਟ ਸਿੰਘ ਨੂੰ ਪੁੱਛਿਆ ਇਹਨਾਂ ਦੇ ਬਘੇਲ ਸਾਹਿਬ ਨੇ ਕਿ ਤੁਸੀਂ ਹਾਕੀ ਓਲੰਪਿਕ ਟੀਮ ਦੇ ਮੈਂਬਰ ਰਹੇ ਹੋ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਪ੍ਰਗਟ ਸਿੰਘ 2 ਵਾਰੀ ਓਲੰਪਿਕ ਟੀਮ ਦਾ ਪ੍ਰਤੀਨਿਧਿਤਵ ਯਾਨੀ ਨੁਮਾਇੰਦਗੀ ਕਰ ਚੁੱਕੇ ਆ। ਇਹ ਜਾਣਕਾਰੀ ਵੀ ਨਹੀਂ ਕਿ ਤੁਸੀਂ ਕੌਣ ਹੋ। ਮੈਨੂੰ ਪਤਾ ਚੱਲਿਆ ਕਿ ਤੁਹਾਡੇ ਸਾਹਮਣੇ ਜਿਹੜੇ ਨੇਤਾ ਉਹਨਾਂ ਨੇ ਕਿਹਾ ਕਿ ਇਹ ਦੋਵੇਂ ਵਾਰ ਓਲੰਪਿਕ ਹਾਰ ਗਏ ਸੀਗੇ। ਇਸ ਤੇ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਮੈਂ ਕਪਤਾਨੀ ਕੀਤੀ ਹੈ, ਤਸਕਰੀ ਨਹੀਂ ਕੀਤੀ। ਮਤਲਬ
ਇਹ ਗੱਲ ਕਹੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਇੱਕ ਇਸੇ ਤਰ੍ਹਾਂ ਦਾ ਖਤ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਸੀ ਬਾਜਵਾ ਦੇ ਉਲਟ। ਤਾਂ ਇਹਨਾਂ ਨੇ ਮਤਲਬ ਕਿ ਉਸ ਮੀਟਿੰਗ ਦੀ ਗੱਲ ਕੱਢੀ ਆ ਕਿ ਕੈਪਟਨ ਪ੍ਰਗਟ ਸਿੰਘ ਨੇ ਜਦੋਂ ਇਹ ਗੱਲ ਕਹੀ ਮਤਲਬ ਕਿ ਮੈਂ ਕੋਈ ਕੈਪਟਨਸੀ ਕੀਤੀ ਆ, ਕੋਈ ਤਸਕਰੀ ਨਹੀਂ ਕੀਤੀ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜੀ ਵੱਡੀ ਗੱਲ ਹੈ ਜੋ ਇਹਨਾਂ ਨੇ ਕਹੀ। ਹੁਣ ਇਹ ਸੱਚ ਹੈ ਕਿ ਝੂਠ ਆ ਮੈਨੂੰ ਨਹੀਂ ਪਤਾ, ਪਰ ਜਦੋਂ ਅੰਦਰ ਇਹ ਰੌਲਾ ਪੈ ਰਿਹਾ ਸੀਗਾ ਉਸ ਤੋਂ ਪਹਿਲਾਂ ਹੀ ਜਿਹੜੇ ਬਾਜਵਾ ਸਾਹਿਬ ਸੀ ਉਹ ਆਪਣੀ ਗੱਲ ਰੱਖ ਕੇ ਚਲੇ ਗਏ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀਗੇ ਕਿ ਤੁਸੀਂ ਰੌਲਾ ਪਾਉਂਦੇ ਹੋ ਤੇ ਫਿਰ ਚਲੇ ਜਾਂਦੇ ਹੋ, ਗੱਲ ਸੁਣਿਆ ਵੀ ਕਰੋ। ਤਾਂ ਫਿਰ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਂਦਾ ਗਿਆ, ਜਿਹੜਾ ਕਿ ਫਿਰ ਤੁਹਾਨੂੰ ਪਤਾ ਓਬਵੀਅਸ ਹੈ ਕਿ ਪਾਸ ਹੋ ਜਾਣਾ ਸੀਗਾ। ਸੋ ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪੋਜੀਸ਼ਨ ਦੇ ਲੀਡਰ ਆ, ਉਹਨਾਂ ਦੇ ਖਿਲਾਫ ਅੱਜ ਨਿੰਦਾ ਮਤਾ ਜਿਹੜਾ ਉਹ ਪਾ ਦਿੱਤਾ ਗਿਆ। ਵੇਖੋ ਹੁਣ ਜਿਹੜੀ ਆਪਾਂ ਅੱਜ ਦੀ ਗੱਲ ਕਰ ਰਹੇ ਹਾਂ, ਪਹਿਲੀ ਗੱਲ ਤੇ ਇਹ ਆ ਕਿ ਹੁਣ ਜਿੱਦਾਂ ਇਹਨਾਂ ਦੇ ਲਾਡੀ ਠੋਸ ਨੇ ਆਖਿਆ ਕਿ ਮੋਗਾ ਮੇਰਾ ਕਿਹੜਾ ਮਤਲਬ ਕਿ ਇਲਾਕਾ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਆ, ਸਾਡੇ ਨਾਲ ਵਿਤਕਰਾ ਕਾਹਦਾ। ਤਾਂ ਉਸ ਮੁੱਦੇ ਤੇ ਵੀ ਬੜੀ ਬਹਿਸ ਹੋ ਗਈ, ਕਿਹਨੇ ਪਾਕਿਸਤਾਨ ਦਾ ਜ਼ਿਕਰ ਕੀਤਾ। ਯਾਰ ਕਿਹੜਾ ਕਿਸੇ ਦੀ ਲੱਤ ਤੋੜ ਦਿੱਤੀ ਆ, ਜੇ ਜ਼ਿਕਰ ਕੀਤਾ ਆਪਾਂ ਵੀ ਕਹਿ ਦਿੰਦੇ ਆ ਕਿ ਆ ਪਿੰਡ ਕਿਤੇ ਕੋਈ ਹੋਰ ਮੁਲਕ ਦੇ ਵਿੱਚ ਆ, ਇਹਦੇ ਨਾਲ ਵਿਤਕਰਾ ਕਰ। ਉਸ ਮੁੱਦੇ ਨੂੰ ਵੀ ਆਪੋਜੀਸ਼ਨ ਨੇ ਲਿਆ। ਪਰ ਜੇ ਤੁਸੀਂ ਵੇਖੋਗੇ ਤਾਂ ਉਹਤੇ ਬਾਅਦ ਹੁਣ ਵੱਡੀ ਗੱਲ ਜਿਹੜੀ ਆ ਹੋ ਗਈ ਸੀਚੇਵਾਲ ਸਾਹਿਬ ਦੀ। ਤੇ ਮੈਂ ਸਮਝਦਾ ਕਿ ਦੇਖੋ ਕਿਸੇ ਦੀ ਗੱਲ ਜਿਹੜੀ ਆ ਉਹ ਹੁਣ ਆਪਾਂ ਜੇ ਕਰੀਏ ਉਹ ਇਸ ਤਰ੍ਹਾਂ ਹੈ ਕਿ ਭਾਈ ਮਸਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਇਹ ਹੋਣਾ ਚਾਹੀਦਾ ਹੈ ਕਿ ਸੀਚੇਵਾਲ ਦੇ ਕੰਮ ਦੀ ਪ੍ਰਸ਼ੰਸਾ ਹੋਵੇ ਜੋ ਉਹਨਾਂ ਨੇ ਕੀਤਾ ਹੈ। ਹਾਂ, ਜਿੱਥੇ ਕਿਤੇ ਕੋਈ ਸਵਾਲ ਹੈ ਆਲੋਚਨਾ ਹੋਣੀ ਚਾਹੀਦੀ ਹੈ। ਤੇ ਜੇ ਉਹਨਾਂ ਨੇ ਕਹਿ ਵੀ ਦਿੱਤਾ ਹੈ ਪ੍ਰਤਾਪ ਸਿੰਘ ਬਾਜਵਾ ਨੇ, ਤੇ ਕਿਸੇ ਦੇ ਕਿਹਾ ਮੈਨੂੰ ਦੱਸੋ ਗੁਰਪ੍ਰੀਤ ਜੀ ਕਿ ਕਿਸੇ ਦੇ ਕਿਹਾ ਸੀਚੇਵਾਲ ਹੋਰਾਂ ਦਾ ਕੱਦ ਛੋਟਾ ਹੋ ਜਾਏਗਾ? ਨਹੀਂ, ਐਸਾ ਕੁਝ ਨਹੀਂ ਹੈ। ਤਾਂ ਸਮਾਂ ਦੀ ਲੋਕਾਂ ਨੇ ਇਤਰਾਜ਼ ਕੀਤਾ ਬਾਜਵਾ ਸਾਹਿਬ ਤੇ ਕਿ ਭਾਈ ਜੀ ਤੁਸੀਂ ਇਹ ਗਲਤ ਕੀਤਾ ਹੈ, ਤੁਹਾਨੂੰ ਇਹ ਚੀਜ਼ ਛੇੜਨ ਦੀ ਜ਼ਰੂਰਤ ਹੀ ਨਹੀਂ ਸੀਗੀ ਕਿ ਤੁਸੀਂ ਟਿੱਪਣੀਆਂ ਕੀਤੀਆਂ ਇਸ ਤਰ੍ਹਾਂ ਦੀਆਂ। ਤਾਂ ਮੇਰੇ ਖਿਆਲ ਦੇ ਨਾਲ ਐਡੀ ਵੱਡੀ ਕੋਈ ਗੱਲ ਨਹੀਂ ਸੀ, ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਤਾਂ ਐਡੀ ਕੋਈ ਗੱਲ ਨਹੀਂ ਸੀ ਹੈਗੀ ਜਿੱਡੀ ਬਣ ਗਈ ਆ। ਫਿਲਹਾਲ ਜੇ ਆਪਾਂ ਵੇਖੀਏ ਤਾਂ ਗੱਲ ਇਹ ਆ ਕਿ ਸੀਚੇਵਾਲ ਸਾਹਿਬ ਰਾਜ ਸਭਾ ਦੇ ਮੈਂਬਰ ਆ, ਪਰ ਜੋ ਉਹਨਾਂ ਨੇ ਕੰਮ ਕੀਤਾ ਚਲੋ ਉਹਦੀ ਚਰਚਾ ਹੋ ਜਾਣੀ ਚਾਹੀਦੀ ਹੈ। ਜੇ ਕਹਿ ਦਿੱਤਾ ਇਹ ਤਾਂ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦੇ ਅੱਜ ਕੁਛ ਮੰਤਰੀ ਜਾਂ ਵਿਧਾਇਕ ਇੱਥੋਂ ਤੱਕ ਪਹੁੰਚ ਗਏ ਕਿ ਉਹ ਕਹਿੰਦੇ ਕਿ ਜੀ ਗੁਰੂ ਸਾਹਿਬ ਦਾ ਅਪਮਾਨ ਹੈ। ਮਤਲਬ ਸਿਆਸਤ ਵੇਖੋ ਕਿ ਗੁਰੂ ਸਾਹਿਬ ਦਾ ਅਪਮਾਨ ਹੈ। ਹੁਣ ਇਹਦੇ ਵਿੱਚ ਇੱਕ ਚੀਜ਼ ਮੈਂ ਜਿਹੜੀ ਤੁਹਾਨੂੰ ਦੱਸਣੀ ਚਾਹਨਾ ਕਿ ਪੰਜਾਬ ਦਾ ਬਜਟ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ 2,36,000 ਕਰੋੜ ਦਾ, ਪ੍ਰਾਪਤੀਆਂ 1,17,000, 1,19,000 ਕਰੋੜ ਦਾ ਪ੍ਰਬੰਧ ਕਿਵੇਂ ਹੋਣਾ ਉਹਦੇ ਉੱਤੇ ਚਰਚਾ ਕਰਨ ਦੀ ਥਾਂ ਤੇ ਮਤਲਬ ਕਿ ਅਸੀਂ ਦੇਸ਼ ਦੇ ਵਿੱਚੋਂ ਫਾਡੀ ਰਾਜਾਂ ਦੇ ਵਿੱਚ ਆਉਣੇ ਪਏ ਆ ਜੀ। ਸਾਰਾ ਕੁਝ ਮਤਲਬ ਕਿ ਇਸ ਤਰ੍ਹਾਂ ਦਾ ਚੱਲਣ ਡਿਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਚੀਜ਼ਾਂ ਤੇ ਬਜਟ ਇਜਲਾਸ ਦੇ ਦੌਰਾਨ ਚਰਚਾ ਘੱਟ ਹੋ ਰਹੀ ਹੈ ਕਿ ਕਰਜ਼ਾ ਵਾਧਾ ਤੁਰਿਆ ਜਾ ਰਿਹਾ, ਵਾਧਾ ਤੁਰਿਆ ਜਾ ਰਿਹਾ। ਇਹਨੂੰ ਕਿਵੇਂ ਰੋਕੀਏ, ਕਿਵੇਂ ਠੱਲੀਏ, ਕੋਈ ਵਾਈਟ ਪੇਪਰ ਲਿਆਂਦਾ ਜਾਵੇ, ਕੋਈ ਰੋਡ ਮੈਪ ਉਲੀਕਿਆ ਜਾਵੇ। ਇਹਨਾਂ ਚੀਜ਼ਾਂ ਦੀ ਥਾਂ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ, ਖੁਦ ਨੂੰ ਵਡਿਆਉਣ ਦੀ ਲੜਾਈ ਆ। ਅੱਜ ਤੁਸੀਂ ਜੇ ਭਗਵੰਤ ਮਾਨ ਹੋਰਾਂ ਦਾ ਸਾਰਾ ਭਾਸ਼ਣ ਸੁਣੋਗੇ, ਬੇਹੱਦ ਹੰਕਾਰੀ, ਬੇਹੱਦ ਹੰਕਾਰੀ। ਚੀਮਾ ਸਾਹਿਬ ਨੂੰ ਵੇਖੋਗੇ, ਬੇਹੱਦ ਹੰਕਾਰੀ। ਮਤਲਬ ਕਿ ਮੈਂ ਬਾਜਵਾ ਸਾਹਿਬ ਦੀ ਪਹਿਲਾਂ ਹੀ ਆਲੋਚਨਾ ਕਰ ਚੁੱਕਾ ਅੱਜ ਦੁਪਹਿਰ ਤੋਂ ਕਿ ਬਾਜਵਾ ਸਾਹਿਬ ਸਿਆਣੇ ਬੰਦੇ ਸੀ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਸਨ ਕਰਨੀਆਂ ਚਾਹੀਦੀਆਂ। ਠੀਕ ਹੈ ਨਾ ਜੀ, ਕਿਉਂਕਿ ਜਿਹੜੇ ਸੀਚੇਵਾਲ ਉਹ ਕੋਈ ਸਰਗਰਮ ਰਾਜਨੇਤਾ ਤੇ ਹੈ ਨਹੀਂ ਗੇ। ਠੀਕ ਹੈ, ਜਿੱਦਾਂ ਥੋੜਾ ਬਹੁਤਾ ਕਰਦੇ ਕਰੀ ਜਾਣ, ਪਰੰਤੂ ਉਹਨਾਂ ਨੇ ਇੱਕ ਐਸਾ ਵਿਵਾਦ ਛੇੜ ਦਿੱਤਾ ਜਿਹਦੇ ਵਿੱਚ ਸਾਡੀ ਇੱਕ ਕਹਿ ਲਓ ਕਿ ਬਹੁਤ ਵੱਡੀ ਜਿਹੜੀ ਆਪਾਂ ਕਹਿ ਲਈਏ ਬਹੁਤ ਵੱਡੀ ਜਿਹੜੀ ਇੱਕ ਮਹੱਤਵਪੂਰਨ ਬਹਿਸ ਸੀ ਬਜਟ ਦੀ, ਜੋ ਸਾਡੀ ਚਰਚਾ ਆਰਥਿਕਤਾ ਨੂੰ ਲੈ ਕੇ ਹੋਣੀ ਚਾਹੀਦੀ ਸੀਗੀ, ਉਹ ਹਰ ਹਾਲਤ ਦੇ ਵਿੱਚ ਹੁੰਦੀ। ਪਰ ਬੇਲੋੜਾ ਮੈਂ ਕਹੂੰਗਾ ਕਿ ਵਿਵਾਦ ਉਪਜਿਆ, ਜਾਂ ਕਹਿ ਲਓ ਕਿ ਕੁਝ ਹੱਦ ਤੱਕ ਪ੍ਰਤਾਪ ਸਿੰਘ ਬਾਜਵਾ ਨੇ ਛੇੜਿਆ। ਤੇ ਜਿਵੇਂ ਕਹਿੰਦੇ ਹੁੰਦੇ ਨਾ, ਆ ਲੜਾਈਏ ਸਾਡੇ ਵਿਹੜੇ ਦੁਪਹਿਰਾ ਕੱਟ ਜਾ, ਇਹਨਾਂ ਨੇ ਲੜਾਈ ਨੂੰ ਵਾਜਾਂ ਹੀ ਮਾਰੀਆਂ ਜੀ। ਉਹੀ ਵੀ ਜਿਹੜਾ ਸਮਾਂ ਵਰਤਣਾ ਹੈ, ਜੇ ਪਹਿਲਾਂ ਤਾਂ ਕਹਿੰਦੇ ਨੇ ਕਿ ਇਹ 90 ਦਿਨ ਚੱਲਣਾ ਚਾਹੀਦਾ ਹੈ, 90 ਦਿਨ ਚੱਲ ਨਹੀਂ ਰਿਹਾ, ਪਰ ਜਦੋਂ ਚੱਲ ਰਿਹਾ ਹੈ ਉਦੋਂ ਤੁਸੀਂ ਕਿੱਦਾਂ ਦੇ ਮੁੱਦਿਆਂ ਤੇ ਬਹਿਸ ਕਰ ਰਹੇ ਹੋ, ਚਰਚਾ ਕਰ ਰਹੇ ਹੋ, ਇਹ ਵੀ ਤਾਂ ਮੈਟਰ ਕਰਦਾ ਹੈ ਨਾ। ਤੁਸੀਂ ਉਹਨਾਂ ਨੂੰ ਚੰਗੇ ਪਾਸੇ ਵਰਤੋ,
ਬਹੁਤ ਚੰਗੀ ਗੱਲ ਤੁਸੀਂ ਇਹ ਟਿੱਪਣੀ ਕੀਤੀ ਹੈ ਕਿ ਜਿਸ ਵਿਸ਼ੇ ਨੂੰ ਛੂਹਣਾ ਚਾਹੀਦਾ ਸੀ, ਬਜਟ ਆਇਆ ਉਸ ਤੇ ਗੱਲ ਹੋਣੀ ਚਾਹੀਦੀ ਸੀ ਕਿ ਭਾਈ ਤੁਸੀਂ ਜਿੰਨੇ ਖਰਚੇ ਗਿਣਾ ਰਹੇ ਹੋ ਉਨੇ ਪੈਸੇ ਤੁਹਾਡੇ ਕੋਲ ਹੈਗੇ ਨੇ, ਜੇ ਨਹੀਂ ਨੇ ਤਾਂ ਤੁਸੀਂ ਕਿੱਥੋਂ ਲੈ ਕੇ ਆਉਣੇ ਆ। ਕਿੱਥੋਂ ਪੰਜਾਬ ਲੈ ਸਰ ਕੇ ਕਰਜ਼ੇ ਦੀਆਂ ਪੰਡਾਂ ਹੂੰ ਰੱਖੀ ਜਾਂਦੇ ਹੋ, ਇਹ ਪੰਡਾਂ ਲਾਉਣੀਆਂ ਕਿਨੇ ਨੇ ਬਾਅਦ ਦੇ ਲਾਉਣੀਆਂ ਵਿੱਚ, ਕਿੱਦਾਂ, ਚੰਗੀ ਗੱਲ ਹੈ। ਬਿਲਕੁਲ ਕਰਜ਼ਾ ਜੀ ਜੀ ਲਾਉਣਾ ਕਿੱਦਾਂ, ਹਾਂਜੀ ਇਹਨਾਂ ਚੀਜ਼ਾਂ ਤੇ ਬਹਿਸ ਹੋਵੇ। ਅਸੀਂ ਆਪਣੇ ਖਰਚੇ ਕਿੱਦਾਂ ਘਟਾ ਸਕਦੇ ਹਾਂ, ਅਸੀਂ ਇਹਨਾਂ ਸੀਮਤ ਸਾਧਨਾਂ ਦੇ ਨਾਲ ਕਿਵੇਂ ਆਪਦੀ ਇਨਕਮ ਵਧਾ ਸਕਦੇ ਹਾਂ, ਕਿਵੇਂ ਅਸੀਂ ਰੁਜ਼ਗਾਰ ਵਧਾ ਸਕਦੇ ਹਾਂ, ਕਿਵੇਂ ਕੰਜ਼ੰਪਸ਼ਨ ਪਾਵਰ ਵਧਾ ਸਕਦੇ ਹਾਂ। ਉੱਥੇ ਤੁਸੀਂ ਅਰਥ ਸ਼ਾਸਤਰੀਆਂ ਦੀ ਕੋਈ ਕਮੇਟੀ ਗਠਿਤ ਕਰੋ, ਕੁਝ ਕਰੋ। ਇਹ ਤੇ ਬਿਲਕੁਲ ਕਹਿ ਲਈਏ ਕਿ ਬਸ ਖਬਰਾਂ ਦਾ ਕਹਿ ਲਓ ਕਿ ਕੇਂਦਰ ਬਿੰਦੂ ਬਣਨ ਦੀ ਲੜਾਈ ਹੈ। ਇਹ ਤਾਂ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ ਕਿ ਇਹ ਤਾਂ ਪਏ ਹੋਏ ਨੇ ਜੀ ਸੀਐਮ ਦੀਆਂ ਦੌੜਾਂ ਨੂੰ, ਆਪਣੀ ਪਾਰਟੀ 'ਚ ਇਸ ਗੱਲ ਨੂੰ ਲੈ ਕੇ ਦੌੜ ਲਾ ਰਹੇ ਨੇ ਕਿ ਸ਼ਾਇਦ ਮੈਂ ਸੀਐਮ ਦਾ ਚਿਹਰਾ ਅਗਲੀ ਵਾਰ ਬਣਿਆ ਤਣਿਆ। ਪਰ ਜੇਕਰ ਤੁਸੀਂ ਇੰਨੇ ਟੁੱਚੇ ਜਿਹੇ ਮੁੱਦੇ ਚੱਕੋਗੇ, ਤੁਸੀਂ ਪੰਜਾਬ ਦੇ ਉਹਨਾਂ ਗੰਭੀਰ ਮੁੱਦਿਆਂ ਤੇ ਟਿੱਪਣੀ ਨਹੀਂ ਕਰੋਗੇ, ਹੱਥ ਰੱਖਣ ਤੋਂ ਭੱਜੋਗੇ ਜਿਹੜੇ ਅਸਲ 'ਚ ਜ਼ਰੂਰੀ ਨੇ, ਤਾਂ ਕੌਣ ਤੁਹਾਨੂੰ ਚਾਹੂਗਾ ਵੀ ਇਹ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੋਵੇ? ਭਾਈ ਐ ਨਹੀਂ ਹੁੰਦਾ। ਸੋ ਅਗਲੀ ਖਬਰ ਤੇ ਚੱਲਦੇ ਹਾਂ ਤੇ ਅੱਜ ਡੱਲੇਵਾਲ ਸਾਹਿਬ ਦੇ ਮਾਮਲੇ 'ਚ ਸੁਣਵਾਈ ਹੋਈ ਹੈ ਜੀ, ਕੀ ਹੋਈ ਹੈ ਸੁਣਵਾਈ, ਜਰਾ ਪਾਇਓ ਜਾਣਾ। ਹਾਂਜੀ ਦੇਖੋ, ਡੱਲੇਵਾਲ ਹੋਰਾਂ ਦੇ ਮਾਮਲੇ 'ਚ ਪਿਛਲੀ ਸੁਣਵਾਈ ਜਿਹੜੀ ਸੀਗੀ ਉਹਦੇ 'ਚ ਇਹਨਾਂ ਨੇ ਮਤਲਬ ਆਖਿਆ ਸੀਗਾ ਕਿ ਸਾਡੀ ਹਿਰਾਸਤ ਦੇ ਵਿੱਚ ਡੱਲੇਵਾਲ ਸਾਹਿਬ ਨਹੀਂ ਹੈ। ਤਾਂ ਫਿਰ ਇਹ ਗੱਲ ਜਿਹੜੀ ਅੱਜ ਦੁਹਰਾਈ ਗਈ ਆ, ਡੱਲੇਵਾਲ ਸਾਹਿਬ ਇਹਨਾਂ ਨੇ ਕਿਹਾ ਕਿ ਸਾਡੀ ਹਿਰਾਸਤ ਦੇ ਵਿੱਚ ਨਹੀਂ ਹੈ ਤੇ ਅਦਾਲਤ ਨੇ ਪਰਿਵਾਰ ਤੇ ਸਮਰਥਕਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਮਤਲਬ ਕਿ ਮੇਜਰ ਅਪਡੇਸ਼ਨ ਇਸ ਮਾਮਲੇ ਦੇ ਵਿੱਚ ਆਈ ਹੋਆ। ਤਾਂ ਗੱਲ ਪੰਜਾਬ ਪੁਲਿਸ ਨੇ ਉਹੀ ਦੁਹਰਾਈ ਹੈ ਤੇ ਨਾਲ ਹੀ ਇਸ ਪਟੀਸ਼ਨ ਦਾ ਨਿਬੇੜਾ ਹੋ ਗਿਆ। ਕਿਉਂਕਿ ਜੇ ਆਪਾਂ ਦੇਖੀਏ ਤਾਂ ਇਹ ਸਟੇਟਸ ਰਿਪੋਰਟ ਜਿਹੜੀ ਫਾਈਲ ਕਰਨੀ ਸੀ ਸੋ ਕਰ ਦਿੱਤੀ ਆ, ਤਾਂ ਇਸ ਪਟੀਸ਼ਨ ਦਾ ਨਿਬੇੜਾ ਹੋ ਗਿਆ। ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਡੱਲੇਵਾਲ ਸਾਹਿਬ ਨੂੰ ਇਲਾਜ ਦਿਓ, ਪੁਲਿਸ ਨੇ ਕਿਹਾ ਕਿ ਅਸੀਂ ਇਲਾਜ ਕਰਵਾ ਰਹੇ ਹਾਂ ਜੀ। ਤਾਂ ਮਤਲਬ ਕਿ ਘੁੰਮ ਫਿਰ ਕੇ ਗੱਲ ਉੱਥੇ ਦੀ ਉੱਥੇ ਹੋ ਗਈ। ਡੱਲੇਵਾਲ ਸਾਹਿਬ ਜਿੱਥੇ ਹੈਗੇ ਆ ਸੋ ਹੈਗੇ ਆ, ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਸਮਰਥਕ ਉਹ ਉਹਨਾਂ ਨੂੰ ਮਿਲਦੇ ਗਿਲਦੇ ਰਹਿਣਗੇ, ਠੀਕ ਠਾਕ ਹੋ ਗਿਆ ਜੀ। ਚਲੋ ਮਤਲਬ ਕਿ ਆਪਦੇ ਗਲੋਂ ਇਹਨਾਂ ਨੇ ਇੱਕ ਵਾਰੀ ਇਹ ਫਸਤਾ ਲਾ ਲਿਆ ਕਿਉਂਕਿ ਇਹਦੇ ਵਿੱਚ ਕਾਫੀ ਕੁਝ ਸੀਗਾ। ਹੁਣ ਆਈਏ ਦੂਜੇ ਪਾਸੇ ਆਪਾਂ, ਮਨਦੀਪ ਸਿੰਘ ਸਿੱਧੂ ਕਹਿ ਰਹੇ ਸਨ, ਤੁਹਾਨੂੰ ਪਤਾ ਹੈ ਜਿਨ੍ਹਾਂ ਦੇ ਕੋਲ ਇਸ ਆਪਰੇਸ਼ਨ ਦੀ ਕਮਾਂਡ ਸੀਗੀ ਜਾਂ ਕਹਿ ਲਓ ਜੋ ਐਕਸ਼ਨ ਇਹਨਾਂ ਨੇ ਉਲੀਕਿਆ ਸੀ, ਤਾਂ ਉਹ ਕਹਿੰਦੇ ਕਿ ਇੱਕ ਵੀ ਸ਼ਿਕਾਇਤ ਨਹੀਂ ਸਮਾਨ ਚੋਰੀ ਦੀ। ਅੱਜ ਮੋਗੇ ਦੇ ਵਿੱਚ ਕਿਸਾਨ ਨੇਤਾ ਜਾਂ ਕਿਸਾਨ ਜਿਹੜੇ ਸੀਗੇ ਉਹ ਨਾਕੇ ਲਾ ਕੇ ਪ੍ਰਾਈਵੇਟ ਵਹੀਕਲ ਰੋਕਦੇ ਰਹੇ ਕਿ ਚੈੱਕ ਕਰੋ ਖਨੌਰੀ ਨੂੰ ਕੋਈ ਸਮਾਨ ਤੇ ਨਹੀਂ ਚੁੱਕ ਕੇ ਲਈ ਆ ਰਿਹਾ। ਲਾ ਦੇਖੋ, ਇੱਕ ਕਿੱਡੀ ਖੱਜਲ ਖੁਆਰੀ ਆ, ਇੱਕ ਕਿੱਡੀ ਕਿਦਾਂ ਕਹਿ ਲਓ ਕਿ ਪੁਲਿਸਿੰਗ ਵਾਲੀ ਇੱਕ ਬਰੋਬਰ ਇਹ ਵੀ ਇੱਕ ਪੁਲਿਸਿੰਗ ਚੱਲ ਪਈ ਆ ਤੇ ਉਹ ਆਪਣਾ ਸਮਾਨ ਲੱਭ ਰਿਹਾ। ਇੱਥੇ ਹੁਣੇ ਮੈਂ ਇੱਕ ਬਾਈਟ ਸੁਣ ਰਿਹਾ ਸੀਗਾ, ਖਨੌਰੀ ਕੋਲ ਜਿਹੜਾ ਉੱਥੇ ਲੰਗਰ ਚੱਲਦਾ ਸੀਗਾ, ਉਹਦੇ ਵਿੱਚ ਜਿਹੜਾ ਲੰਗਰ ਲਾਉਣ ਵਾਲਾ ਉਹ ਕਹਿੰਦਾ ਕਿ ਜੀ ਉੱਥੋਂ ਖੰਡ ਵੀ ਚੁੱਕ ਕੇ ਲੈ ਗਏ ਨੇ, ਘਿਓ ਵੀ ਚੁੱਕ ਕੇ ਲੈ ਗਏ ਨੇ, ਸਰੋਂ ਦਾ ਤੇਲ ਵੀ ਚੁੱਕ ਕੇ ਲੈ ਗਏ ਨੇ। ਲਓ, ਉਹ ਤਾਂ ਕਈ ਬੋਰੀਆਂ ਗਿਣਾਈ ਜਾਂਦੇ ਨੇ, ਕਹਿੰਦੇ 25 ਕਿਲੋ ਤਾਂ ਸਰੋਂ ਦਾ ਤੇਲ ਹੀ ਸੀ। ਹਾਂਜੀ ਹਾਂਜੀ, ਹਾਂ ਕੁਆਂਟੀਟੀ ਤੇ ਆਪਾਂ ਚਲੋ ਗੁਰਪ੍ਰੀਤ ਜੀ ਛੱਡੀਏ ਕਿਉਂਕਿ ਉਹ ਤਾਂ ਅਲੱਗ-ਅਲੱਗ ਆ ਜਾਏਗੀ, ਹਰੇਕ ਮਟੀਰੀਅਲ ਦੀ, ਹਰੇਕ ਪਦਾਰਥ ਦੀ ਅੱਡ-ਅੱਡ ਕੁਆਂਟੀਟੀ ਹੋਏਗੀ। ਪਰ ਉਹ ਇਸ ਤਰ੍ਹਾਂ ਮਤਲਬ ਕਿ ਕਿਹਾ ਜਾ ਰਿਹਾ ਕਿ ਥਾਣੇਦਾਰ ਚੁੱਕ ਕੇ ਲੈ ਗਿਆ, ਤਾਂ ਹੋ ਸਕਦਾ ਥਾਣੇਦਾਰ ਆਪਦੇ ਘਰੇ ਲੈ ਗਿਆ ਹੋਵੇ। ਇਹ ਕਈ ਭੁੱਖੜ ਥਾਣੇਦਾਰ ਹੈ ਇਹਨਾਂ ਦੇ, ਨਾ ਤੇ ਭਾਵੇਂ ਉਹਨਾਂ ਨੇ ਰੱਜਾ ਸਿੰਘ ਰੱਖਿਆ ਹੋਵੇ, ਹੁੰਦੇ ਬੜੇ ਭੁੱਖੜ ਨੇ। ਕਈ ਸਮਾਨ ਚੁੱਕ ਕੇ ਲੈ ਜਾਂਦੇ ਨੇ, ਇਹ ਤੇ ਜੇਲ੍ਹ ਦੇ ਵਿੱਚ ਰੋਟੀਆਂ ਲੈ ਜਾਂਦੇ ਨੇ ਜੀ। ਇਹੋ ਜਿਹੇ ਕਈ ਮੁਲਾਜ਼ਮ ਹੁੰਦੇ ਮੈਂ ਵੇਖੇ ਆ, ਝੋਲੇ 'ਚ ਰੋਟੀਆਂ ਪਾ ਕੇ ਲੈ ਜਾਂਦੇ ਹੁੰਦੇ ਸੀ ਪੁਰਾਣੇ ਸਮੇਂ 'ਚ, ਪਰ ਇਹ ਬੀਬੀ ਦਿੰਦੀ ਨਹੀਂ ਰੋਟੀਆਂ। ਤਾਂ ਮਤਲਬ ਕਿ ਬਈ ਇਹ ਇੱਕ ਪਾਸੇ ਕੁਝ ਕਹਿ ਰਹੇ ਨੇ, ਕਿਸਾਨ ਕੁਝ ਕਹਿ ਰਹੇ ਨੇ, ਟਰਾਲੀਆਂ ਕਿਤੋਂ ਲੱਭ ਰਹੀਆਂ ਨੇ, ਇਹ ਕਹਿੰਦੇ ਕੁਝ ਸ਼ਿਕਾਇਤ ਨਹੀਂ ਆਈ। ਆਪ ਤੁਸੀਂ ਵੇਖੋ ਕਿ ਨਾਨਕ ਸਿੰਘ ਹੋਰੀ ਕਹਿੰਦੇ ਸੀਗੇ ਕਿ ਜੀ ਅਸੀਂ FIR ਦਰਜ ਕੀਤੀਆਂ। ਫਿਰ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਸ਼ਾਇਦ ਡਾਕਟਰ ਸੁਖਚੈਨ ਸਿੰਘ ਉਹਨਾਂ ਵੱਲੋਂ ਵੀ ਸਟੇਟਮੈਂਟ ਆਈ ਸੀ, ਹੈਲਪਲਾਈਨ ਨੰਬਰ ਜਾਰੀ ਕੀਤਾ, 11 ਮੈਂਬਰੀ ਕਮੇਟੀ ਬਣਾਈ ਘਨੌਰ ਸਾਹਿਬ ਨੇ ਕਿ ਬਈ ਅਸੀਂ ਗਵਾਚਿਆ ਸਮਾਨ ਲੱਭਾਂਗੇ। ਇਹ ਕਹਿੰਦੇ ਜੀ ਕੋਈ ਸ਼ਿਕਾਇਤ ਹੀ ਨਹੀਂ ਆਈ। ਲਓ ਦੱਸੋ, ਮਤਲਬ ਕਿ ਇਹ ਸਾਰਾ ਕੁਛ ਆ। ਤੇ ਬਾਕੀ ਹੁਣ ਇਹ ਵੇਖਣਾ ਹੋਏਗਾ ਜਿਹੜੀ ਅਗਲੀ ਕਾਲ ਹੈ, ਕਿਉਂਕਿ ਖਬਰਾਂ ਇਹ ਆ ਰਹੀਆਂ ਨੇ ਕਿ ਕਿਸਾਨਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮਤੀ ਬਣਦੀ ਨਜ਼ਰ ਆ ਰਹੀ ਆ ਕਿ ਫੋਰਮ ਹੋ ਸਕਦਾ ਕਿ ਇੱਕ ਬਣ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ। ਤਾਂ ਦੇਖਦੇ ਹਾਂ ਹੁਣ ਮੁੱਦਾ ਇਹੋ ਆ ਕਿ ਕੀ ਇੱਕ ਫੋਰਮ ਬਣ ਜਾਏਗਾ, ਯਾਨੀ ਇੱਕ ਪਲੇਟਫਾਰਮ ਤੇ ਇਹ ਸਾਰੇ ਇਕੱਠੇ ਹੋ ਜਾਣਗੇ, ਜਾਂ ਫਿਰ ਵੱਖੋ ਵੱਖਰੀ ਡਫਲੀ ਤੇ ਵੱਖੋ ਵੱਖਰੇ ਰਾਗ ਰਹਿੰਦੇ ਆ।
ਜੀ, ਸੋ ਵੈਸੇ ਤਾਂ ਸ਼ਾਇਦ ਕੱਲ ਦੀ ਕਾਲ ਦਿੱਤੀ ਹੋਈ ਹੈ ਡੀਸੀਆਂ ਦੇ ਦਫ਼ਤਰਾਂ ਦੇ ਘਿਰਾਓ ਕਰਨ ਦੀ, ਦੇਖਦੇ ਆ ਉਹਦੇ 'ਚ ਇਕੱਠੇ ਹੁੰਦੇ ਨੇ ਜਾਂ ਫਿਰ ਡਫਲੀ ਹਾਲੇ ਵੀ ਅਲੱਗ-ਅਲੱਗ ਹੀ ਵੱਜਦੀ ਹੈ। ਉਧਰ ਨਵਾਂ ਝੱਜੂ ਪਾਤਾ ਹੈ ਜੀ ਪੰਜਾਬ ਵਾਲਿਆਂ ਨੂੰ, ਭਾਜਪਾ ਨੇ ਪੰਜਾਬ ਲਈ 2500 ਐਲਾਨ ਤੇ ਜੀ। ਹਾਂਜੀ, ਆ ਦੇਖੋ ਚਰਚਾ ਚੱਲ ਰਹੀ ਸੀਗੀ ਕਿ ਇਹਨਾਂ ਨੇ ਬਈ ਉਹ 1100 ਰੁਪਈਆ ਜਿਹੜਾ ਦੇਣਾ ਸੀਗਾ ਬੀਬੀਆਂ ਨੂੰ ਦਿੱਤਾ ਨਹੀਂ ਹੈ। ਤਾਂ ਮਨਜਿੰਦਰ ਸਿੰਘ ਸਿਰਸਾ ਆਖਿਆ ਕਿ ਬਈ ਦੇਖੋ ਗੱਲ ਇਹ ਆ ਕਿ ਅਸੀਂ 27 ਚ ਆ ਰਹੇ ਹਾਂ, ਤੁਸੀਂ 1100 ਨੂੰ ਰੋਂਦੇ ਜੇ, ਅਸੀਂ ਤੁਹਾਨੂੰ 2500 ਰੁਪਈਆ ਦੇਵਾਂਗੇ, ਗੱਲ ਹੀ ਗਾਹ ਦੀ ਹੈ। ਮਤਲਬ ਕਿ ਤੁਸੀਂ ਇਹ ਦੇਖੋ, ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਜਿਵੇਂ ਹੀ ਇਹ ਜਿੱਤੇ ਸਿਰਸਾ ਸਾਹਿਬ, ਤਾਂ ਮੈਂ ਕਿਹਾ ਸੀਗਾ ਕਿ ਸਿਰਸਾ ਸਾਹਿਬ ਦੀ ਭੂਮਿਕਾ ਤੇ ਸਿਰਸਾ ਸਾਹਿਬ ਦੇ ਮਤਲਬ ਕਿ ਸਿਆਸੀ ਕੱਦ ਤੇ ਨਜ਼ਰ ਰੱਖ ਲੈ, ਤੁਹਾਨੂੰ ਪੰਜਾਬ ਪ੍ਰਤੀ ਭਾਜਪਾ ਦਾ ਵਿਜ਼ਨ ਸਪਸ਼ਟ ਨਜ਼ਰ ਆ ਜਾਏਗਾ। ਤਾਂ ਉਹ ਦੇਖ ਲਓ ਕੇਜਰੀਵਾਲ ਸਾਹਿਬ ਦੇ ਮਗਰ ਕਿਸੇ ਨੂੰ ਭੇਜਦੇ ਆ ਤਾਂ ਸਿਰਸਾ ਸਾਹਿਬ ਕਾਊਂਟਰ ਵਾਸਤੇ। ਹੁਣ ਇਸ ਮੁੱਦੇ ਤੇ ਚਰਚਾ ਚੱਲੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ 2027 ਚ ਅਸੀਂ ਆ ਰਹੇ ਹਾਂ। ਤਾਂ ਐਲਾਨ ਕੌਣ ਕਰ ਰਹੇ ਨੇ? ਮਨਜਿੰਦਰ ਸਿੰਘ ਸਿਰਸਾ, ਕਿ ਅਸੀਂ 2500 ਦੇਵਾਂਗੇ। ਮਨਜਿੰਦਰ ਸਿੰਘ ਸਿਰਸਾ ਹੀ ਉਹ ਸ਼ਖਸ ਨੇ ਜਿਨ੍ਹਾਂ ਨੇ ਠੋਕ ਕੇ ਕਿਹਾ ਸੀਗਾ ਕਿ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ, ਤੁਹਾਨੂੰ ਯਾਦ ਹੋਏਗਾ। ਹੁਣ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਵੱਖਰਾ ਦਬਾਅ ਪਾਉਣ ਦਾ ਮਨਸੂਬਾ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਦਬਾਅ ਪਾਓ ਕਿ ਉਹ ਐਲਾਨ ਛੇਤੀ ਕਰੇ। ਐਲਾਨ ਕਰੇਗੀ ਤਾਂ ਫਸ ਜਾਏਗੀ, ਕਿਉਂਕਿ ਦੂਜੇ ਪਾਸਿਓਂ ਵਿਕਾਸ ਕਾਰਜ ਰੁਕ ਜਾਣਗੇ। ਸਮਝਦੇ ਹੋ ਨਾ, ਇੱਕਦਮ ਇਹਨਾਂ ਨੂੰ ਪੈਸਾ ਦੇਣਾ ਪਏਗਾ, ਵਿਕਾਸ ਕਾਰਜ ਅਖੀਰਲੇ ਸਮੇਂ 'ਚ ਹੋਣਗੇ ਨਹੀਂ, ਲੋਕ ਆਪੇ ਹੀ ਇਹਨਾਂ ਦੀ ਵਾਟ ਲਵਾਉਣਗੇ। ਤਾਂ ਇਹ ਵੀ ਸਟ੍ਰੈਟਜੀ ਹੁੰਦੀ ਹੈ ਨਾ ਵਿਰੋਧੀ ਖੇਮੇ ਦੀ। ਪਰ ਜੇ ਆਪਾਂ ਭਾਜਪਾ ਦੇ ਲਿਹਾਜ਼ ਨਾਲ ਦੇਖੀਏ ਤਾਂ ਅੱਜ ਲੁਧਿਆਣਾ ਦੇ ਵਿੱਚ ਰੂਪਾਨੀ ਸਾਹਿਬ ਪਹੁੰਚੇ ਹੋਏ ਨੇ, ਵਿਜੇ ਰੂਪਾਨੀ ਜੀ, ਉਹ ਬੰਦ ਕਮਰਾ ਮੀਟਿੰਗ ਕਰ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਜਿਹੜੀ ਇਹ ਕਵਾਇਦ ਹੈ ਇਲੈਕਸ਼ਨ ਲੜਨ ਦੀ, ਜ਼ਿਮਨੀ ਇਲੈਕਸ਼ਨ ਲੜਨ ਦੀ, ਤਾਂ ਹੋ ਸਕਦਾ ਹੈ ਕਿ ਸੰਭਾਵੀ ਸੂਚੀ ਉਮੀਦਵਾਰਾਂ ਦੀ ਜਿਹੜੀ ਆ ਉਹ ਅੱਜ ਬਣ ਜਾਵੇ, ਯਾਨੀ ਉਹਦੇ ਤੇ ਸਹਿਮਤੀ ਬਣ ਜਾਵੇ। ਫਿਰ ਉਸ ਤੋਂ ਬਾਅਦ ਹਾਈ ਕਮਾਨ ਨੂੰ ਪਹੁੰਚਾ ਦਿੱਤੀ ਜਾਏਗੀ, ਉੱਥੋਂ ਮੋਹਰ ਲੱਗ ਕੇ ਆਏਗੀ। ਆਮ ਆਦਮੀ ਪਾਰਟੀ ਜਿਹੜੀ ਆ ਉਹ ਸਟ੍ਰੈਟਜੀਕਲੀ ਹੀ ਲੜੇਗੀ, ਇਹਨਾਂ ਦੇ ਨਾਲ ਸੋਸ਼ਲ ਇੰਜੀਨੀਅਰਿੰਗ ਕਰਕੇ ਹੀ ਲੜੇਗੀ। ਮੇਰਾ ਇਹੋ ਮੰਨਣਾ ਕਿ ਉਹਨਾਂ ਦਾ ਫੋਕਸ ਪਿੰਡਾਂ 'ਚ ਐਸਸੀ ਭਾਈਚਾਰੇ ਦੀ ਵੋਟ ਤੇ ਜਾਂ ਸ਼ਹਿਰਾਂ 'ਚ ਕਹਿ ਲਓ ਕਿ ਹਿੰਦੂ ਵੋਟ ਤੇ, ਉਹ ਇਹਨਾਂ ਦੀ ਇਸ ਤਰ੍ਹਾਂ ਨਜ਼ਰ ਰਹੇਗੀ। ਤਾਂ ਵੱਖ-ਵੱਖ ਵਰਗਾਂ ਵਾਸਤੇ ਇਹ ਇਸੇ ਤਰ੍ਹਾਂ ਹੀ ਕਹਿ ਲਓ ਕਿ ਹੁਣ ਤੋਂ ਹੀ ਸੰਕੇਤ ਦੇਣੇ ਸਟਾਰਟ ਕਰਨਗੇ, ਫਿਰ ਐਨ ਮੌਕੇ ਤੇ ਐਨ ਮੂਵਮੈਂਟ ਤੇ ਜਾ ਕੇ ਉਦੋਂ ਇਹ ਕੁਝ ਹੋਰ ਵੀ ਕੱਢ ਲਿਆ ਸਕਦੇ। ਸੋ ਇਹ ਤਿਆਰੀ ਲਗਭਗ ਆਪਾਂ ਕਹਿ ਲਈਏ ਕਿ 2027 ਜਾਂ ਜ਼ਿਮਨੀ ਚੋਣ ਦੀ ਤੇ ਹੈ ਹੀ ਹੈ। ਸੋ ਤਿਆਰੀਆਂ ਹੁਣ ਤੋਂ ਵਿੱਢਲੀ, ਹੁਣ ਕੀ ਜਦੋਂ ਤੋਂ ਦਿੱਲੀ ਜਿੱਤੇ ਨੇ ਉਦੋਂ ਤੋਂ ਹੀ ਅਗਲਿਆਂ ਨੇ ਸ਼ੁਰੂ ਕੀਤਾ ਹੋਇਆ ਵੀ ਹੁਣ ਅਸੀਂ ਨਾਰਥ ਦੇ ਵਿੱਚ ਬਾਕੀ ਰਹਿੰਦੀਆਂ ਸਟੇਟਾਂ ਤੇ ਆਪਣਾ ਕਬਜ਼ਾ ਕਿਵੇਂ ਜਲਦੀ ਤੋਂ ਜਲਦੀ ਕਰੀਏ। ਸੋ ਅੱਗੇ ਚੱਲੀਏ ਜੀ। ਪਾਸਟਰ ਸਾਹਿਬ ਦੇ, ਜਿੱਦਾਂ ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਦਿਨ ਪੁੱਗੇ ਲੱਗਦੇ ਨੇ, ਤੇ ਹੁਣ ਚੇਲੇ ਸੜਕਾਂ ਤੇ ਆ ਗਏ ਪਾਸਟਰ ਸਾਹਿਬ ਦੇ। ਉਧਰੋਂ ਇੱਕ ਬੀਬੀ ਲਗਾਤਾਰ ਇੰਟਰਵਿਊਜ਼ ਕਰ ਰਹੀ ਹੈ ਵੱਖ-ਵੱਖ ਅਦਾਰਿਆਂ ਨਾਲ। ਇਹ ਮੈਟਰ ਕੀ ਹੈ ਜੀ? ਦੇਖੋ ਉਹ ਬੀਬੀ ਤੇ ਆ ਰਹੀ ਆ, ਉਹਨਾਂ ਨੇ ਤੇ ਚੈਲੰਜ ਕੀਤਾ ਕਿ ਤੁਸੀਂ ਕਹਿੰਦੇ ਹੋ ਕਿ ਵੀਡੀਓ ਫੇਕ ਹੈ, ਦੂਜੀ ਦਿੱਤੀ ਆ ਵੀਡੀਓ ਫੇਕ ਆ, ਵੀ ਟੈਸਟ ਕਿੱਥੋਂ ਕਰਾਉਂਦੇ ਜੇ, ਫੋਰੈਂਸਿਕ ਜਾਂਚ ਕਿੱਥੋਂ ਹੁੰਦੀ ਆ? ਦੇਖੋ ਇਹ ਹਰੇਕ ਵਾਰੀ ਇਹਨਾਂ ਦਾ ਕੰਮ ਪਤਾ ਕੀ ਆ, ਇਹਨਾਂ ਦਾ ਕੰਮ ਵੀ ਉਹ ਪ੍ਰੇਮੀਆਂ ਵਾਲਾ ਹੀ ਆ। ਪ੍ਰੇਮੀ ਤੁਸੀਂ ਹਿਸਾਬ ਲਾ ਲਓ ਕਿ ਸਜ਼ਾ ਹੋਣ ਤੱਕ ਕੋਈ ਮੰਨੇ ਸੀ? ਮੰਨਦੇ ਹੀ ਨਹੀਂ ਸੀ। ਅਸਲ ਦੇ ਵਿੱਚ ਕੀ ਆ ਕਿ ਜਿਹੜੇ ਇਹਨਾਂ ਦੇ ਫਾਲੋਅਰ ਅੰਨੇ ਹੋ ਜਾਂਦੇ ਨੇ, ਅੰਧ ਭਗਤ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ, ਉਹ ਬ੍ਰੇਨ ਵਾਸ਼ਡ ਹੀ ਹੋ ਜਾਂਦੇ ਨੇ, ਬ੍ਰੇਨ ਵਾਸ਼ਡ ਹੋ ਜਾਂਦੇ ਆ, ਫਿਰ ਉਹ ਮੰਨਦੇ ਕੋਈ। ਤੇ ਇਹੋ ਜਿਹੇ ਬੰਦਿਆਂ ਨੂੰ ਜਦੋਂ ਮਰਜ਼ੀ ਸੜਕਾਂ ਤੇ ਉਤਾਰ ਕੇ ਛੱਡੋ, ਭਾਵੇਂ ਇਹਨਾਂ ਦੇ ਗਲਾਂ ਦੇ ਵਿੱਚ ਬਰੂਦ ਦੀਆਂ ਜੈਕਟਾਂ ਬੰਨ ਦਿਓ, ਇਹਦੇ ਜਾ ਕੇ ਵਿੱਚ ਵੱਜ ਜਾਣਗੇ, ਭਾਵੇਂ ਫੌਜ ਨਾਲ ਲੜਾ ਦਿਓ, ਜਿਹੜੇ ਬ੍ਰੇਨ ਵਾਸ਼ਡ ਨੇ। ਤੇ ਜਾਂ ਜਿਹੜੇ ਬੰਦੇ ਜਿਨ੍ਹਾਂ ਦਾ ਖਾਣ ਬਣਿਆ ਇਹਨਾਂ ਤੋਂ ਖਾਂਦੇ ਨੇ, ਯਾਨੀ ਤਨਖਾਹ ਤੇ ਲੱਗੇ ਨੇ ਜਾਂ ਕੋਈ ਹੋਰ ਉਹਨਾਂ ਦੀ ਗਰਜ਼ ਆ ਪੂਰੀ ਹੁੰਦੀ ਆ, ਤੇ ਭਾਈ ਉਹ ਕਾਹਤੋਂ ਨਾਲ ਸੜਕਾਂ ਤੇ ਉਤਰਨਗੇ? ਹੁਣ ਤੁਸੀਂ ਵੇਖੋ ਕਿ ਜਾਂਚ ਪੜਤਾਲ ਸ਼ੁਰੂ ਹੁੰਦੀ ਆ, ਜਾਂਚ ਪੜਤਾਲ ਹਾਲੇ ਸ਼ੁਰੂ ਹੋਣੀ ਆ, ਕਹਿ ਸਕਦੇ ਜਾਂਚ ਪੜਤਾਲ ਸ਼ੁਰੂ ਹੁੰਦੀ ਹੈ, ਯਾਨੀ SIT ਦਾ ਗਠਨ ਹੁੰਦਾ, ਮਾਮਲਾ ਦਰਜ ਹੁੰਦਾ ਹੈ, ਉਸ ਤੋਂ ਬਾਅਦ ਵੀਡੀਓ ਆਉਂਦੀ ਆ, ਉਹਦਾ ਰੌਲਾ ਪੈਂਦਾ ਹੈ। ਪਹਿਲਾਂ ਇੱਕ ਦੋਸ਼ ਤੁਹਾਨੂੰ ਪਤਾ ਹੀ ਹੈ ਨਾ ਕਿ ਕੁੜੀ ਨੇ ਇਧਰੋਂ ਕਪੂਰਥਲਾ ਵਾਲੀ ਸਾਈਡ ਤੋਂ ਸ਼ਾਇਦ ਲਾਇਆ ਸੀ, ਹਾਲੇ ਉਹ ਚੱਲੀ ਜਾਂਦਾ, ਦੂਜੇ ਮੁਕੱਦਮੇ ਚੱਲੀ ਜਾਂਦੇ ਆ। ਤੇ ਇਹਨਾਂ ਦੇ ਬੰਦੇ ਜਿਹੜੇ ਆ ਉਹ SSP ਦਾ ਜਾ ਕੇ ਤੇ ਘਰਾਓ ਕਰਦੇ ਨੇ, ਜਾ ਕੇ ਮੋਹਾਲੀ ਦੇ ਵਿੱਚ। ਉਹ ਤੇ ਫਿਰ ਪੁਲਿਸ ਆਈ, ਕਈ ਥਾਣਿਆਂ ਦੀ ਪੁਲਿਸ ਆਈ, ਤੇ ਉਹਨਾਂ ਨੇ ਸਮਝਾ ਬੁਝਾ ਕੇ ਇਹਨਾਂ ਨੂੰ ਪਾਸੇ ਕੀਤਾ। ਦੇਖੋ ਆਹੀ ਮੈਂ ਚੀਜ਼ ਤੁਹਾਨੂੰ ਕਹਿਣਾ ਕਿ ਇਹ ਇਸੇ ਚੀਜ਼ ਨੂੰ ਇਸਤੇਮਾਲ ਕਰ ਰਹੇ ਨੇ।
ਜਿੱਦਾਂ ਜਿੱਦਾਂ ਸਰ ਇਹਨਾਂ ਦੀ ਮਤਲਬ ਕਿ ਆਬਾਦੀ ਵਧੀ ਆ, ਆਬਾਦੀ ਤੋਂ ਭਾਵ ਗਿਣਤੀ ਵਧੀ ਆ, ਤਿਵੇਂ ਤਿਵੇਂ ਇਹਨਾਂ ਨੇ ਇਹ ਚੀਜ਼ਾਂ ਕਰਨੀਆਂ ਸਟਾਰਟ ਕਰ ਦਿੱਤੀਆਂ। ਤੁਹਾਨੂੰ ਯਾਦ ਹੋਣਾ ਅਮਰਤਪਾਲ ਸਿੰਘ ਜਦੋਂ ਇੱਥੇ ਸੀ ਉਦੋਂ ਵੀ ਸ਼ਾਇਦ ਇੱਕ ਇਕੱਠ ਰੱਖ ਦਿੱਤਾ ਗਿਆ ਸੀ, ਯਾਦ ਹੈ ਤੁਹਾਨੂੰ? ਤਾਂ ਇਹ ਕੀ ਕਰਦੇ ਆ, ਇਹਨਾਂ ਦੇ ਇੱਥੇ ਛੋਟੇ ਸ਼ਹਿਰਾਂ 'ਚ ਵੀ ਇਹੋ ਹਾਲ ਆ। ਮੈਨੂੰ ਇੱਕ ਪਾਦਰੀ ਦਾ ਭਰਾ ਮਿਲਿਆ ਜੀ, ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ ਜੀ। ਉਹਦਾ ਥਾਂ ਥੂ ਦਾ ਰੌਲਾ ਸੀ, ਚਲੋ ਮਿੱਠਾ ਮਤਲਬ ਕਿ ਮਿੱਠਾ ਹੋ ਕੇ ਤੇ ਉਹ ਉਹਦੀ ਥਾਂ ਵੇਚ ਗਿਆ, ਉਹਦਾ ਹਿੱਸਾ ਵੇਚ ਗਿਆ, ਮੁੜ ਕੇ ਉਹਨੂੰ ਕੱਖ ਨਾ ਦਿੱਤਾ, ਅਤੇ ਸਕੇ ਭਰਾ। ਉਹ ਕਹਿੰਦਾ ਜਦੋਂ ਮੈਂ ਕੋਈ ਚੀਜ਼ ਮੰਗਦਾ, ਮੈਂ ਕੋਈ ਰੌਲਾ ਪਾਉਣਾ ਉਹਦੇ ਘਰ ਦੇ ਅੱਗੇ, ਮੈਂ ਤੇ ਬੇਘਰ ਹੋ ਗਿਆ, ਆਪਦੇ ਜਵਾਕ ਲੈ ਕੇ ਮੈਂ ਤੇ ਸੜਕ ਤੇ ਆ ਗਿਆ ਜੀ। ਭਰਾ ਹਿਸਾਬ ਨਾਲ ਕਿਹੋ ਜਿਹੇ ਪਾਦਰੀ ਆ, ਭਰਾ ਸਕਾ ਭਰਾ। ਜੇ ਕਿਸੇ ਨੂੰ ਸ਼ੱਕ ਹੋਵੇ ਤੇ ਇੱਥੇ ਆ ਜਾਓ, ਤੇ ਮੈਂ ਉਹ ਇੱਕ ਰਿਜ਼ੋਰਟ ਦੇ ਬਾਹਰ ਪਹਿਰੇਦਾਰੀ ਕਰਦਾ, ਮੈਂ ਮਿਲਾ ਵੀ ਦੇਊਂਗਾ। ਤੇ ਉਹ ਮੇਰੇ ਕੋਲ ਦੁੱਖ ਰੋਵੇ ਪਿਆ, ਉਹ ਕਹਿੰਦਾ ਭਰਾਵਾ ਕੀ ਦੱਸਾਂ, ਤੇ ਜੇ ਮੈਂ ਥਾਣੇ ਜਾਣਾ ਤੇ ਪਿੱਛੇ ਚਾਰ ਆ ਜਾਂਦੇ, ਉਹ ਕਹਿੰਦੇ ਸਾਡੇ ਧਰਮ ਦਾ ਅਪਮਾਨ ਕੀਤਾ ਇਹਨੇ, ਤੇ ਪੁਲਿਸ ਵਾਲੇ ਸਗੋਂ ਮੈਨੂੰ ਚਾਰ ਚਪੇੜਾ ਮਾਰਦੇ ਵੀ ਤੂੰ ਵੱਜ ਜਾ, ਤੇਰੇ ਤੇ ਮੁਕੱਦਮਾ ਪਾਉਣਾ ਪੈ ਜਾਣਾ। ਦੇਖੋ ਇਹ ਇਹਨਾਂ ਦਾ ਕੰਮ ਹੈ। ਹੁਣ ਵੀ ਇਹ ਤੁਸੀਂ ਦੇਖੋ ਪੂਰੀ ਰਣਨੀਤੀ ਦੇ ਨਾਲ ਮੈਦਾਨ ਚ ਉਤਰ ਆਏ। ਇੱਕ ਪਾਸੇ ਰੱਦ ਕਰ ਰਹੇ ਆ, ਪੀੜਤ ਹਰੇਕ ਦਾ ਦਾਵਾ ਰੱਦ ਕਰ ਰਹੇ, ਹਰੇਕ ਨੂੰ ਕਹਿੰਦੇ ਚੋਰ ਆ, ਫਲਾਣਾ ਟਮਕਾਣਾ। ਦੂਸਰੇ ਜਦ ਕਿ ਤੁਸੀਂ ਕੋਈ ਫੋਰੈਂਸਿਕ ਜਾਂਚ ਤਾਂ ਦਿਓ ਨਾ। ਮੰਨ ਲਓ ਗੁਰਪ੍ਰੀਤ ਜੀ ਤੁਸੀਂ ਕਿਸੇ ਦੀ ਵੀਡੀਓ ਨੂੰ ਕਹਿ ਰਹੇ ਹੋ ਕਿ ਬਈ ਇਹ ਆਪਾਂ ਹਮੇਸ਼ਾ ਆਡੀਓ ਜਾਂ ਵੀਡੀਓ ਆਪਾਂ ਆਵਾਜ਼ ਵੀ ਸਿਆਣ ਲਈਏ ਤਾਂ ਕਹਿੰਦੇ ਕਿ ਨਹੀਂ ਅਸੀਂ ਪੁਸ਼ਟੀ ਨਹੀਂ ਕਰਦੇ। ਤੁਸੀਂ ਜਦੋਂ ਕਾਂਟਾ ਮਾਰਨਾ ਤੇ ਫਿਰ ਪੁਸ਼ਟੀ ਕਿਵੇਂ ਕਰੋਗੇ? ਤੁਸੀਂ ਤੁਹਾਡੇ ਕੋਲ ਕੋਈ ਜਾਂਚ ਹੋਣੀ ਚਾਹੀਦੀ ਹੈ ਨਾ। ਤਾਂ ਉਹ ਬਿਨਾਂ ਕੋਈ ਸਰਟੀਫਾਈਡ ਜਾਂਚ ਦੇ, ਪ੍ਰਮਾਣਿਤ ਤੱਥ ਦੇ ਇਹ ਜਾ ਕੇ ਹੁਣ ਵੇਖ ਲਓ ਕਰਾਓ। ਇਹ ਪਹਿਲਾਂ ਕਰਦੇ ਹੁੰਦੇ ਸੀ ਇੱਧਰ ਮਾਝੇ ਵਾਲੀ ਸਾਈਡ ਜਾਂ ਜਲੰਧਰ, ਹੁਣ ਇਹ ਆ ਪਹੁੰਚਿਆ ਮੋਹਾਲੀ। ਆਹੀ ਮੈਂ ਚੀਜ਼ ਕਹਿ ਰਿਹਾ ਸੀ, SIT ਵੀ ਇਹਨੂੰ ਕਿਤੇ ਨਾ ਕਿਤੇ ਇੱਕ ਤਰ੍ਹਾਂ ਨਾਲ ਬਚਾਅ ਵਾਲਾ ਰੂਟ ਹੀ ਬਣਾ ਕੇ ਦੇਣ ਵਾਸਤੇ ਕੀਤੀ ਗਈ ਆ। ਅਦਰਵਾਈਜ਼ ਕਿੱਥੇ SIT ਬਣਾਉਂਦੇ। ਤੇ ਗੱਲ ਇਹ ਆ ਕਿ ਮਾਨ ਸਰਕਾਰ ਨੂੰ ਕਾਬੂ ਕਰਨ ਵਾਸਤੇ ਹੀ ਇਹ ਸੜਕਾਂ ਤੇ ਉਤਰੇ ਆ ਕਿ ਭਾਈ ਸਾਡੇ ਕੋਲ ਇੰਨੀ ਪਬਲਿਕ ਆ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਸੀਂ ਵੋਟਾਂ ਵੀ ਲੈਣੀਆਂ। ਤੁਹਾਨੂੰ ਯਾਦ ਹੈ ਤੇ ਫਰੰਟ ਬਣਾ ਕੇ ਸਾਈਆਂ ਦਾ ਇੱਕ ਧੜਾ ਜਿਹੜਾ ਉਹ ਵੋਟਾਂ ਵਿੱਚ ਵੀ ਆ ਗਿਆ ਸੀ, ਬਾਅਦ ਚ ਉਹਨੂੰ ਬਿਠਾ ਲਿਆ ਗਿਆ ਜਲੰਧਰ। ਤੋਂ ਇਹ ਸਾਰਾ ਕੁਝ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਤੁਸੀਂ ਕਾਫੀ ਜ਼ਿਆਦਾ ਦਿਲਚਸਪ ਰਹੇਗਾ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਅਗਲੀ ਖਬਰ ਤੇ ਚੱਲੀਏ ਤਾਂ ਕੱਲ ਆਖਿਰਕਾਰ SGPC ਦੇ ਵਿੱਚ ਵੀ ਬਜਟ ਇਜਲਾਸ ਹੋਣਾ ਹੈ ਤੇ ਉਧਰੋਂ ਧੁੰਮਾ ਸਾਹਿਬ ਨੇ ਵੀ ਇਕੱਠ ਦੀ ਕਾਲ ਦਿੱਤੀ ਹੋਈ ਹੈ। ਕੀ ਬਣੂਗਾ ਜੀ ਕੱਲ ਦਾ, ਫਿਰ ਕੀ ਅਪਡੇਟਸ ਨੇ ਇਸ ਮਾਮਲੇ 'ਚ? ਹਾਂਜੀ ਦੇਖੋ, ਅਕਾਲੀ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੋਣਾ ਹਾਲੇ ਬਾਕੀ ਆ। ਮੈਨੂੰ ਜਿੰਨੀ ਕੁ ਜਾਣਕਾਰੀ ਮਿਲੀ ਆ, ਤੁਸੀਂ ਧੁੰਮਾ ਸਾਹਿਬ ਦਾ ਜ਼ਿਕਰ ਕੀਤਾ ਕਿ ਬਾਬਾ ਧੁੰਮਾ ਨੂੰ ਸੁਖਬੀਰ ਸਿੰਘ ਬਾਦਲ ਨੇ ਆਖਿਆ ਫੋਨ ਮਿਲਾਓ, ਮੈਂ ਗੱਲ ਕਰਨੀ ਆ। ਗੱਲ ਕਰਕੇ ਉਹਨਾਂ ਆਖਿਆ ਕਿ ਇੰਨੇ ਚਿਰ ਦੀ ਲਿਹਾਜ਼ ਆ ਕਿ ਤੁਸੀਂ ਬਾਬਾ ਜੀ ਹੁਣ ਸਾਡਾ ਸਾਥ ਦਿਓ। ਤੇ ਦੱਸਦੇ ਬਾਬਾ ਧੁੰਮਾ ਹੋਰਾਂ ਨੇ ਕਿਹਾ ਕਿ ਨਹੀਂ ਹੁਣ ਤੇ ਧੁੰਮਾ ਮਚਣਗੇ, ਮਤਲਬ ਕਿ ਉਹ ਮੁੜੇ ਨਹੀਂ ਹੈ। ਇਹ ਕੱਲ ਦੀ ਗੱਲ ਹੈ ਜੀ, ਅਜੇ ਕੱਲ ਦੀ ਗੱਲ ਹੈ। ਤਾਂ ਗੱਲ ਇਹ ਆ ਕਿ ਭਾਈ ਸੁਖਬੀਰ ਸਿੰਘ ਬਾਦਲ ਹੁਣ ਬੈਠੇ ਨੇ ਮਾਝੇ ਦੀ ਧਰਤੀ ਤੇ ਜਾ ਕੇ ਵੀ ਕਿਸੇ ਤਰੀਕੇ ਨਾਲ ਬਜਟ ਇਜਲਾਸ, ਕਿਉਂਕਿ ਕਿਸੇ ਵੀ ਸੰਸਥਾ ਦਾ ਬਜਟ ਇਜਲਾਸ ਬਹੁਤ ਮਹੱਤਵਪੂਰਨ ਹੁੰਦਾ ਹੈ ਨਾ ਜੀ। ਤਾਂ ਬਜਟ ਇਜਲਾਸ ਨੇਪਰੇ ਚੜ ਜਾਵੇ, ਦੂਜੀਆਂ ਗੱਲਾਂ ਫਿਰ ਚੱਲਦੀਆਂ ਰਹਿਣਗੀਆਂ, ਕਿਉਂਕਿ ਜਥੇਦਾਰਾਂ ਦੀ ਨਿਯੁਕਤੀ ਵਾਲਾ ਵਿਰੋਧ ਹੁਣ ਇੰਨਾ ਜ਼ਿਆਦਾ ਗਰਮ ਨਹੀਂ ਹੈਗਾ। ਭਰਤੀ ਭੁਰਤੀ ਵਾਲਾ ਮਾਮਲਾ ਵੀ ਕੋਈ ਇੰਨਾ ਸਿਆਤਾ ਨਹੀਂ। ਹਾਂ ਇੱਕ ਮਾਮਲਾ ਬੜਾ ਗਰਮ ਹੋਇਆ ਦੇਰ ਸ਼ਾਮੀ, ਮੈਂ ਉਹ ਤੁਹਾਨੂੰ ਦੱਸ ਦੇਵਾਂ ਕਿਤੇ ਭੁੱਲ ਨਾ ਜਾਵਾਂ। DGP ਨੂੰ ਇੱਕ ਸ਼ਿਕਾਇਤ ਜਾਂਦੀ ਹੈ ਅਰਸ਼ਦੀਪ ਸਿੰਘ ਕਲੇਰ ਵੱਲੋਂ। ਉਹ ਪੇਸ਼ੇ ਤੋਂ ਵਕਾਲਤ ਕਰਦੇ ਨੇ ਜੀ ਜੀ। ਤੇ ਹਾਂਜੀ ਅਕਾਲੀ ਦਲ ਦੇ ਉਹ ਆਫੀਸ਼ੀਅਲ ਸਪੋਕਸਪਰਸਨ ਨੇ ਤੇ ਨੌਜਵਾਨ ਆਗੂ ਨੇ। ਉਹਨਾਂ ਨੇ ਸ਼ਿਕਾਇਤ ਦਿੱਤੀ ਹੈ ਜਤਿੰਦਰ ਸਿੰਘ ਭੰਗੂ ਦੀ, ਜਿਨ੍ਹਾਂ ਬਾਰੇ ਚਰਚਾ ਹੈ ਕਿ ਅਮਰਤਪਾਲ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹਦੇ ਵਿੱਚ ਰੋਲ ਸੀ, ਅੰਮ੍ਰਿਤਸਰ ਵਿਖੇ ਜੋ ਧਰਨਾ ਲੱਗਾ ਸੀ ਉਹਦੇ ਵਿੱਚ ਰੋਲ ਸੀ। ਉਹਨਾਂ ਦੀ ਚਰਚਾਵਾਂ ਚੱਲਦੇ ਨੇ। ਤਾਂ ਉਹ ਜਾ ਕੇ ਕਹਿ ਰਹੇ ਨੇ ਕਿ ਇਹਨਾਂ ਨੇ ਮੈਨੂੰ ਡਾਇਰੈਕਟਲੀ ਥ੍ਰੈਟ ਕੀਤਾ ਜਾਨੋਂ ਮਾਰਨ ਦਾ। ਉਹ ਆਡੀਓ ਬਹੁਤ ਵਾਇਰਲ ਹੋ ਰਹੀ ਹੈ ਗੁਰਪ੍ਰੀਤ ਜੀ, ਆਪਾਂ ਉਹਦੀ ਪੁਸ਼ਟੀ ਤੇ ਨਹੀਂ ਕਰਦੇ, ਉਹਦੇ ਚ ਵਾਕਿਆ ਮਰਨ ਮਰਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਤਾਂ ਇਹ ਇੱਕ ਬੜਾ ਵੱਡਾ ਮਾਮਲਾ ਬਣ ਗਿਆ ਦੇਰ ਸ਼ਾਮ ਤੱਕ, ਕਿਉਂਕਿ DGP ਨੂੰ ਲਿਖਤੀ ਅਕਾਲੀ ਦਲ ਦੇ ਲੈਟਰ ਪੈਡ ਤੇ ਸ਼ਿਕਾਇਤ ਗਈ ਆ। ਮਤਲਬ ਕਿ ਇੱਕ ਚਲੋ ਮੰਡੀ ਬੋਰਡ ਦੇ ਅਧਿਕਾਰੀ ਦੀ, ਉਹ ਮੰਡੀ ਬੋਰਡ ਦੇ ਅਧਿਕਾਰੀ ਨੇ,
ਜਤਿੰਦਰ ਸਿੰਘ ਭੰਗੂ ਜਿਨ੍ਹਾਂ ਬਾਰੇ ਚਰਚਾਵਾਂ ਚੱਲਦੀਆਂ ਨੇ। ਤਾਂ ਮਤਲਬ ਕਿ ਇਹ ਵੀ ਇੱਕ ਇਸ ਮਾਮਲੇ ਦੇ ਵਿੱਚ ਅਹਿਮ ਪੱਖ ਹੋ ਗਿਆ ਅਕਾਲੀ ਰਾਜਨੀਤੀ 'ਚ ਦੇਰ ਸ਼ਾਮ ਤੱਕ। ਤੇ ਹੁਣ ਬਾਕੀ ਜਿਹੜਾ ਜੇ ਬਜਟ ਇਜਲਾਸ ਦੇ ਵਿੱਚ ਕੱਲ ਨੂੰ ਕੋਈ ਟਕਰਾਅ ਹੁੰਦਾ ਹੈ ਤਾਂ ਉਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਦੇਖੋ ਸੁਖਬੀਰ ਸਿੰਘ ਬਾਦਲ ਵਾਸਤੇ ਇਹ ਭਲੀ ਨਹੀਂ ਗੁਜ਼ਰੇਗੀ, ਕਿਉਂਕਿ ਸਾਰਾ ਅਖੀਰ ਤੇ ਜਿਹੜਾ ਨਜ਼ਲਾ ਝੜਦਾ ਉਹਨਾਂ ਤੇ ਝੜਦਾ। ਤਾਂ ਇਹੋ ਆ ਕਿ ਕੱਲ ਬੜਾ ਦਿਨ ਜਿਹੜਾ ਮਹੱਤਵਪੂਰਨ ਰਹੇਗਾ ਮੇਰੇ ਖਿਆਲ ਦੇ ਨਾਲ। ਕੱਲ ਹੀ ਕਿਸਾਨਾਂ ਦੀ ਕਾਲ ਆ ਤੇ ਕੱਲ ਹੀ ਹੋ ਗਈ ਬਾਬੇ ਧੁੰਮਾ ਜੀ ਦੀ ਕਾਲ ਜੀ, ਤੇ ਕੱਲ ਹੀ ਕੋਈ ਨਾ ਕੋਈ ਹੋਰ ਕਾਲ ਆ ਜਾਣੀ ਆ। ਜੇ ਨਾ ਆਈ ਤੇ ਕੱਲ ਨੂੰ ਇਸ ਵੇਲੇ ਤੁਹਾਡੀ ਕਾਲ ਤੇ ਮੈਨੂੰ ਆ ਹੀ ਜਾਣੀ ਆ। ਸੋ ਇਹ ਸਾਰਾ ਕੁਝ ਹੈ ਜਿਹੜਾ ਉਹ ਕੱਲ ਨੂੰ ਬੜਾ ਵੇਖਣ ਵਾਲਾ ਹੋਏਗਾ ਵੀ ਕਿੱਧਰ ਕੀ ਹੋ ਰਿਹਾ ਜੀ। ਸੋ ਵੇਖਦੇ ਆ ਕੱਲ ਨੂੰ ਕਿਹੜੀ ਕਾਲ ਆਉਂਦੀ ਹੈ। ਸੋ ਅੱਗੇ ਚਲੀਏ ਜੀ। 30 ਨੂੰ ਭਾਰਤੀ ਰਾਜਨੀਤੀ ਦਾ ਵਿਸ਼ੇਸ਼ ਮਿਲਣ ਹੋ ਸਕਦਾ ਹੈ ਜੀ, ਇਹ ਖਬਰ ਕੀ ਕਹਿੰਦੀ ਹੈ? ਦੇਖੋ 30 ਤਰੀਕ ਨੂੰ ਮੋਦੀ ਨਾਗਪੁਰ ਚ ਹੋਣਗੇ। ਨਾਗਪੁਰ ਚ ਕੀ ਆ? RSS ਦਾ ਹੈਡਕੁਆਟਰ। ਮੋਹਨ ਭਾਗਵਤ ਦੇ ਨਾਲ ਕਹਿੰਦੇ ਆ ਕਿ ਮੁਲਾਕਾਤ ਹੋ ਸਕਦੀ ਹੈ। ਇਹ ਮੁਲਾਕਾਤ ਨਹੀਂ ਦੱਸਦੇ ਕਿ ਸੰਜੇ ਜੋਸ਼ੀ ਹੁਣ ਜਦੋਂ ਇਹ ਸੰਜੇ ਜੋਸ਼ੀ ਦਾ ਨਾਮ ਆਏਗਾ ਤੁਹਾਨੂੰ ਇੱਕ ਵਾਰੀ ਇਤਿਹਾਸ ਚ ਝਾਕਣਾ ਹੀ ਪਏਗਾ ਸਰ, ਫਿਰ ਤੁਹਾਨੂੰ ਗੱਲ ਕਲੀਅਰ ਹੋਏਗੀ, ਸੰਸਾਰ ਨੂੰ ਗੱਲ ਫਿਰ ਕਲੀਅਰ ਹੋਣੀ ਆ। ਵੀ ਗੱਲ ਇਹ ਆ ਕਿ ਸੰਜੇ ਜੋਸ਼ੀ ਤੇ ਮੋਦੀ ਇਹ ਜਿਗਰੀ ਯਾਰ ਸੀ, ਲੰਗੋਟੀਏ ਯਾਰ ਸੀ। ਇੱਕੋ ਵੇਲੇ RSS ਨੇ ਇਹਨਾਂ ਨੂੰ ਮੈਦਾਨ ਚ ਉਤਾਰਿਆ ਸੀਗਾ ਗੁਜਰਾਤ ਚ, ਜਦੋਂ ਕਾਂਗਰਸ ਲੰਮਾ ਸਮਾਂ ਸੱਤਾ ਚ ਰਹੀ ਹੈ। ਉਸ ਤੋਂ ਬਾਅਦ ਹੋਇਆ ਕੀ ਆ ਕਿ ਸਰਕਾਰ ਇਹਨਾਂ ਦੀ ਬਣ ਗਈ 95 ਚ। ਸਰਕਾਰ ਜਿਸ ਵੇਲੇ ਬਣ ਗਈ ਗੁਰਪ੍ਰੀਤ ਜੀ, ਤਾਂ ਉੱਥੇ ਧੜੇ ਜਿਹੜੇ ਦੋ ਸੀ ਉਹ ਲੜ ਪਏ। ਇੱਕ ਪਾਸੇ ਸੀ ਸ਼ੰਕਰ ਸਿੰਘ ਵਘੇਲਾ ਤੇ ਇੱਕ ਪਾਸੇ ਸੀ ਕੇਸ਼ੂ ਭਾਈ ਪਟੇਲ ਜੀ। ਠੀਕ ਹੈ ਜੀ। ਵਘੇਲਾ ਸਾਹਿਬ ਜਿਹੜੇ ਆ ਫਿਰ ਉਹ ਟੁੱਟ ਕੇ ਕਾਂਗਰਸ ਨਾਲ ਚਲੇ ਗਏ ਤੇ ਕੇਸ਼ੂ ਭਾਈ ਪਟੇਲ 98 ਚ ਫੇਰ ਮੁੱਖ ਮੰਤਰੀ ਬਣ ਗਏ। ਤੇ ਮੋਦੀ ਸਾਹਿਬ ਨੂੰ ਯਾਨੀ ਪਟੇਲ ਦੇ ਕਹਿਣ ਤੇ ਗੁਜਰਾਤ ਚੋਂ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ। ਤਾਂ ਹੀ ਤੇ ਕਹਿੰਦੇ ਨੇ ਮੈਂ ਪੰਜਾਬ ਚ ਵੀ ਰਿਹਾ, ਹਰਿਆਣੇ ਚ ਵੀ ਰਿਹਾ। ਉਦੋਂ ਸਮਝ ਲਓ ਇਹਨਾਂ ਨੂੰ ਗੁਜਰਾਤ ਨਕਾਲਾ ਹੋ ਗਿਆ ਸੀ। ਕਿਤੇ ਇਹਨਾਂ ਤੇ ਇੱਕ ਬਿਪਤਾ ਪਈ ਹੈ, ਚਾਹ ਵੇਚੀ ਮਾਰ, ਕਿਤੇ ਕੋਈ ਇੱਕ ਪੰਗਾ ਪਿਆ ਇਹਨਾਂ ਦਾ। ਪੰਗੇ ਤੇ ਇਹਨਾਂ ਦੇ ਨਾਲ ਸ਼ੁਰੂ ਤੋਂ ਚੰਬੜੇ ਰਹੇ ਨੇ, ਕਦੇ ਮਗਰਮੱਛ ਫੜਿਆ, ਕਦੇ ਕੁਛ ਤੁਹਾਨੂੰ ਪਤਾ ਹੀ ਹੈ। ਤਾਂ ਗੱਲ ਇਹ ਆ ਕਿ ਸੰਜੇ ਜੋਸ਼ੀ ਬਾਰੇ ਨਰਿੰਦਰ ਮੋਦੀ ਨੇ ਇਹ ਸੋਚ ਰੱਖੀ ਕਿ ਇਹਦੇ ਵਿੱਚ ਭੂਮਿਕਾ ਮਤਲਬ ਕਿ ਸੰਜੇ ਜੋਸ਼ੀ ਦੇ ਕਹਿਣ ਤੇ ਸਭ ਕੁਝ ਹੋਇਆ। ਤਾਂ ਯਾਰੀ ਜਿਹੜੀ ਸੀ ਉਹ ਫਿਰ ਬਦਲ ਗਈ ਅਦਾਵਤ ਦੇ ਵਿੱਚ। ਤਾਂ ਫਿਰ ਕੀ ਹੁੰਦਾ ਹੈ ਕਿ ਨਰਿੰਦਰ ਮੋਦੀ ਮੁੱਖ ਮੰਤਰੀ ਬਣਦੇ, ਕਿਸਮਤ ਦਾ ਗੇੜ ਵੇਖੋ। ਸੰਜੇ ਜੋਸ਼ੀ ਕੇਂਦਰ ਦੀ ਰਾਜਨੀਤੀ ਦੇ ਵਿੱਚ ਧੁਰਾ ਬਣਦੇ ਰਹਿ ਜਾਂਦੇ, ਕਿਉਂਕਿ ਉਹਨਾਂ ਦੀ ਇੱਕ CD ਵਾਇਰਲ ਹੋ ਜਾਂਦੀ। ਉਹ ਵਾਇਰਲ ਸ਼ਬਦ ਉਦੋਂ ਨਹੀਂ ਸੀ ਹੈਗਾ, ਅਸੀਂ ਕਹਿ ਲਓ ਕਿ ਇਹ ਸਾਰੀਆਂ ਖਬਰਾਂ ਪੜ੍ਹਦੇ ਰਹੇ ਹਾਂ। ਉਦੋਂ CD ਜਿਹੜੀ ਸੀ ਉਹ ਲੀਕ ਕਿਹਾ ਜਾਂਦਾ ਸੀ, ਵਾਇਰਲ ਨਹੀਂ। ਵਾਇਰਲ ਅੱਜ ਦੇ ਦੌਰ ਦੀ ਆਪਾਂ ਗੱਲ ਕਰਦੇ। ਤਾਂ ਉਹ CD ਦੇ ਵਿੱਚ ਇੱਕ ਬੰਦਾ ਔਰਤ ਦੇ ਨਾਲ ਕਾਮੁਕ ਮੁਦਰਾ ਦੇ ਵਿੱਚ ਆ, ਉਹਦੇ ਨਾਲ ਕਹਿ ਲਓ ਕਿ ਇੰਟੀਮੇਟ ਆ। ਤੇ ਫਿਰ ਉਹ ਜਿਹੜਾ ਸਾਰਾ ਕੁਝ ਸੀਗਾ ਉਹ ਸੰਜੇ ਜੋਸ਼ੀ ਦੇ ਉੱਤੇ ਮੜਿਆ ਗਿਆ ਕਿ ਸੰਜੇ ਜੋਸ਼ੀ ਆ। ਹਾਲਾਂਕਿ ਬਾਅਦ ਚ ਉਹਨੂੰ ਕਲੀਨ ਚਿੱਟ ਮਿਲ ਗਈ, ਪਰ ਉਦੋਂ ਤੱਕ ਸੰਜੇ ਜੋਸ਼ੀ ਦੀ ਫੱਟੀ ਪੋਚੀ ਗਈ ਸੀ। ਉਸ ਤੋਂ ਬਾਅਦ ਸੰਜੇ ਜੋਸ਼ੀ ਦੇ ਪੈਰ ਨਹੀਂ ਲੱਗੇ। ਗਡਕਰੀ ਨੇ ਇੱਕ ਵਾਰੀ ਲਿਆਉਣ ਦਾ ਯਤਨ ਕੀਤਾ ਜਦੋਂ ਪ੍ਰਧਾਨ ਬਣੇ ਆ, ਉਦੋਂ ਤੱਕ ਨਰਿੰਦਰ ਮੋਦੀ RSS ਦੇ ਇੱਕ ਧੜੇ ਤੇ ਹਾਵੀ ਹੋ ਗਏ ਸਨ, ਉਦੋਂ ਰਹਿ ਗਏ। ਫਿਰ 12 ਚ ਕਾਰਜਕਾਰਨੀ ਚ ਇਹਨੂੰ ਲਿਆਉਣ ਦਾ ਯਤਨ ਕੀਤਾ ਗਿਆ ਸੰਜੇ ਜੋਸ਼ੀ ਨੂੰ ਮੁੜ ਤੋਂ। ਨਰਿੰਦਰ ਮੋਦੀ ਨੇ ਆਖਿਆ ਜੇ ਇਹਨੂੰ ਮੀਟਿੰਗ ਚ ਸੱਦਿਆ ਤੇ ਖਬਰਦਾਰ ਮੈਂ ਨਹੀਂ ਆਵਾਂਗਾ। ਤਾਂ ਫਿਰ ਸੰਜੇ ਜੋਸ਼ੀ ਨੂੰ ਅਪਮਾਨ ਦਾ ਘੁੱਟ ਪੀਣਾ ਪਿਆ। ਹੁਣ 30 ਨੂੰ ਦੱਸਦੇ ਆ, ਕਿਉਂਕਿ ਸੰਜੇ ਜੋਸ਼ੀ ਬਾਰੇ ਚਰਚਾ ਕਿ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ BJP ਦਾ, RSS ਬੈਕ ਕਰ ਰਹੀ ਹੈ। ਤਾਂ ਉਹ ਜੋ ਗਲਤ ਫਹਿਮੀ ਆ ਉਹਨੂੰ ਕੱਢਣ ਵਾਸਤੇ ਕਹਿ ਲਓ ਕਿ ਇਹ ਮੀਟਿੰਗ ਜਿਹੜੀ ਆ ਉਹ ਕਾਫੀ ਦਿਲਚਸਪ ਸਮਝੀ ਜਾਂਦੀ ਹੈ। ਬਹੁਤ ਉਤਲੇ ਪੱਧਰ ਤੇ ਟ੍ਰੈਂਡਿੰਗ ਚ ਖਬਰ ਹੈ। ਜੇ ਤੁਸੀਂ ਦੇਖੋ ਕਿ ਬੜੀ ਵੱਡੀ ਖਬਰ ਹੈ, ਹਲਚਲ ਹੈ ਕਿ ਇਹ ਜ਼ੋਰ ਲਾ ਰਿਹਾ ਕਿ ਸੰਜੇ ਜੋਸ਼ੀ ਨਾ ਬਣੇ, ਪਰ RSS ਤੁੱਲੀ ਹੋਈ ਹੈ ਕਿ ਸੰਜੇ ਜੋਸ਼ੀ ਪ੍ਰਧਾਨ ਬਣੇ। ਏਦਾਂ ਹੀ ਜੇ ਤੁਸੀਂ ਦੇਖੋ ਕਿ ਯੂਪੀ ਦੇ ਵਿੱਚ ਕੇਸ਼ਵ ਪ੍ਰਸਾਦ ਮੌਰਿਆ ਵਰਸਜ ਯੋਗੀ ਬਹੁਤ ਜ਼ਬਰਦਸਤ ਹੈ। ਕੇਸ਼ਵ ਪ੍ਰਸਾਦ ਮੌਰਿਆ ਨੂੰ ਬੈਕ ਕਰਦੀ ਹੈ ਗੁਜਰਾਤ ਲੌਬੀ, ਤੇ ਯੋਗੀ ਦਾ ਧੜਾ ਜਿਹੜਾ ਉਹ ਅੜਿਆ ਹੋਇਆ ਕਿ ਅਸੀਂ ਕੇਂਦਰ ਦੀ ਰਾਜਨੀਤੀ ਚ ਨਹੀਂ ਜਾਣਾ। ਯੋਗੀ ਖੁਦ ਵੀ ਕਹਿ ਰਿਹਾ। ਤਾਂ ਜਿਹੜਾ ਦੂਸਰਾ ਧੜਾ ਉਹ ਕਹਿ ਰਿਹਾ ਕਿ ਬਾਬਾ ਨੂੰ ਹੁਣ ਤੁਸੀਂ ਕੇਂਦਰ ਦੀ ਰਾਜਨੀਤੀ ਚ ਭੇਜੋ ਤੇ ਮੌਰਿਆ ਸਾਹਿਬ ਵਾਸਤੇ ਮੈਦਾਨ ਛੱਡ ਦਿਓ। ਯਾਨੀ ਕੁੱਲ ਮਿਲਾ ਕੇ 2 ਬਿੰਦੂ ਜਿਹੜੇ ਆ ਮਹੱਤਵਪੂਰਨ ਆ 30 ਵਾਸਤੇ।
ਜੀ। ਸੋ ਵੇਖਦੇ ਆ ਇਸ ਇਹਨਾਂ ਦੀ ਜਿਹੜੀ ਆਪਸੀ ਰਾਜਨੀਤੀ ਹੈ ਇਹਦੇ ਚ ਕਿਹਦੀ ਜਿੱਤ ਹੁੰਦੀ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਪਹਿਲੀਆਂ ਰਾਜ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆ ਜਿਹੜੀਆਂ ਹੁਣ ਹੋ ਕੇ ਹਟੀਆਂ ਨੇ, ਉਹਨਾਂ ਵਿੱਚ ਇਹ ਗੱਲ ਉੱਡੀ ਸੀ ਕਿ ਭਾਗਵਤ ਹੋਣੀ ਜਿਹੜੇ ਨੇ, ਮੋਹਨ ਭਾਗਵਤ ਹੋਣੀ, ਉਹ ਕੁਝ ਨਾਰਾਜ਼ ਨੇ ਇਹ ਮੋਦੀ ਤੇ ਸ਼ਾਹ ਦੀ ਜੋੜੀ ਤੋਂ। ਉਹ ਵੀ ਕੀ ਅਸਰ ਕਰੂਗੀ ਇਹ ਵੀ ਦੇਖਣ ਵਾਲੀ ਚੀਜ਼ ਹੋਊਗੀ। ਪਰ ਪ੍ਰੋਗਰਾਮ ਦਾ ਸਮਾਂ ਹੁੰਦਾ ਇੱਥੇ ਸਮਾਪਤ। ਸੁਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਤੁਸੀਂ ਸੁਣਿਆ, ਕਿਹੋ ਜਿਹੀ ਲੱਗੀ ਹੈ ਸਾਰੀ ਗੱਲਬਾਤ। ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਮੈਨੂੰ ਦਿਓ ਇਜਾਜ਼ਤ।